ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503 ਜੈਂਡਰ ਗਰੁੱਪ ਜਿੱਥੋਂ ਤੁਸੀਂ ਘਰ ਵੇਚ ਸਕਦੇ ਹੋ, ਲੈ ਸਕਦੇ ਹੋ, ਲੋਨ ਕਰਵਾਉਣ ਲਈ ਉਹਨਾਂ ਨੂੰ ਕਾਲ ਕਰ ਸਕਦੇ ਹੋ 8559052575। ਗੁਰਦੀਪ ਸਿੰਘ ਬਰਦੀ, ਕਲੋਵਸ ਤਨਾਮ ਸਿੰਘ ਸ਼ੇਰਗਿਲ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ, ਮਨਦੀਪ ਸਿੰਘ ਕਾਲੋਂ ਮਡਸਟੋ, ਅਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਬਿਕਰਸਫੀਲਡ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੱਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਨੌਵੇਂ ਪਾਤਸ਼ਾਹ ਦਾ ਪੁਰਬ ਮਨਾਇਆ ਗਿਆ ਲਾਲ ਕਿਲੇ ਤੇ ਪ੍ਰਧਾਨ ਮੰਤਰੀ ਨੇ ਕੀ ਸੁਨੇਹਾ ਦਿੱਤਾ ਹੈ? ਦੇਖੋ, ਸੁਨੇਹਾ ਤਾਂ ਜਿਹੜਾ ਆਈ ਥਿੰਕ ਇਹੋ ਜਿਹੇ ਮੌਕੇ ਦੇ ਉੱਤੇ ਜਿਨ੍ਹਾਂ ਦੇ ਦਿਨ ਮਨਾਏ ਜਾਂਦੇ ਉਹਨਾਂ ਦਾ ਹੀ ਹੁੰਦਾ, ਉਹਨੂੰ ਯਾਦ ਕਰਨਾ। ਹਾਲਾਂਕਿ ਇਹਦੀ ਕੁਝ ਥਾਵਾਂ ਦੇ ਉੱਤੇ ਆਲੋਚਨਾ ਵੀ ਹੋ ਰਹੀ ਹੈ ਕਿ ਕਿਉਂ ਹੋਇਆ, ਪਰ ਇਹਦਾ ਇੱਕ ਦੂਜਾ ਪੱਖ ਵੀ ਹੈ ਇਹ ਕਿ ਨੌਵੇਂ ਪਾਤਸ਼ਾਹ ਦਾ ਜਿਹੜਾ ਇਹ ਦਿਨ ਆ ਇਸ ਪੱਧਰ ਦੇ ਉੱਤੇ ਪਹਿਲੀ ਵਾਰੀ ਮਨਾਇਆ ਗਿਆ। ਲਾਲ ਕਿਲੇ ਦੇ ਵਿੱਚ ਬਹੁਤ ਵੱਡਾ ਇੱਕ ਸਮਾਗਮ ਹੋਇਆ ਜਿੱਥੇ ਇਸ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਸਮਾਗਮ ਨੂੰ ਪ੍ਰਧਾਨ ਮੰਤਰੀ ਹੋਰਾਂ ਨੇ ਵੀ ਸੰਬੋਧਨ ਕੀਤਾ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਨੌਵੇਂ ਪਾਤਸ਼ਾਹ ਦੀ ਜਿਹੜੀ ਕੁਰਬਾਨੀ ਆ ਉਹ ਅਦੁੱਤੀ ਕੁਰਬਾਨੀ ਦਾ ਪ੍ਰਤੀਕ ਆ। ਔਰ ਇਹ ਵੀ ਕਿਹਾ ਕਿ ਜਦੋਂ ਮੁਲਕ ਦੇ ਵਿੱਚ ਧਾਰਮਿਕ ਕੱਟੜਤਾ ਦੀ ਹਨੇਰੀ ਝੁੱਲ ਰਹੀ ਸੀ, ਉਸ ਵੇਲੇ ਭਾਰਤ ਆਪਣੀ ਪਛਾਣ ਦੀ ਰਾਖੀ ਕਰਨ ਦੀ ਸਭ ਤੋਂ ਵੱਡੀ ਉਮੀਦ ਗੁਰੂ ਤੇਗ ਬਹਾਦਰ ਬਣੇ, ਜਿਹੜੇ ਕਿ ਹਿੰਦ ਦੀ ਚਾਦਰ ਬਣ ਕੇ ਇੱਕ ਚਟਾਨ ਦੇ ਵਾਂਗੂ ਖੜੇ ਹੋ ਗਏ। ਦੇਖੋ, ਜਿਹੜੀ ਗੱਲ ਪ੍ਰਧਾਨ ਮੰਤਰੀ ਹੋਰਾਂ ਨੇ ਆਖੀ ਆ, ਜੇ ਆਪਾਂ ਉਹਨੂੰ ਨੌਵੇਂ ਪਾਤਸ਼ਾਹ ਦੇ ਸੰਦਰਭ ਦੇ ਵਿੱਚ ਲਈਏ ਤਾਂ ਉਦੋਂ ਦਾ ਕੀ ਮਾਹੌਲ ਸੀਗਾ, ਉਹਨੂੰ ਯਾਦ ਕਰਨਾ ਬੜਾ ਜ਼ਰੂਰੀ ਹੈ ਕਿ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਇਸ ਗੱਲ ਨੂੰ ਲੈ ਕੇ ਸੀ ਕਿ ਹਰੇਕ ਨੂੰ ਆਪਣੇ ਧਰਮ ਦੀ ਗੱਲ ਕਰਨ ਦੀ ਆਜ਼ਾਦੀ ਆ, ਕਿਸੇ ਦਾ ਜਬਰੀ ਧਰਮ ਪਰਿਵਰਤਨ ਨਹੀਂ ਕਰਵਾਇਆ ਜਾ ਸਕਦਾ, ਧਾਰਮਿਕ ਹਮਲੇ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ। ਇੱਥੋਂ ਹੀ ਉਹ ਕੁਰਬਾਨੀ ਨਿਕਲਦੀ ਹੈ। ਜਦੋਂ ਆਪਾਂ ਬੁਲਡੋਜ਼ਰ ਸਿਆਸਤ ਜਿਹੜੀ ਉਹ ਦੇਖਦੇ ਹਾਂ ਤੇ ਉਹਨੂੰ ਉਸ ਸੰਦਰਭ ਦੇ ਵਿੱਚ ਵੇਖਿਆ ਜਾਣਾ ਜਿਹੜਾ ਉਹ ਚਾਹੀਦਾ ਕਿ ਅੱਜ ਇਹ ਹਮਲੇ ਕਿਉਂ ਹੋ ਰਹੇ ਆ। ਦੂਸਰਾ, ਜਿਹੜੇ ਨੌਵੇਂ ਪਾਤਸ਼ਾਹ ਨੇ ਉਹਨਾਂ ਦੇ ਜਦੋਂ ਦਿਨ ਆਉਂਦਾ ਤੇ ਜਦੋਂ ਇਸ ਪੱਧਰ ਤੇ ਮਨਾਇਆ ਜਾਂਦਾ ਬਿਨਾਂ ਕਿਸੇ ਸ਼ੱਕ ਦੇ, ਦੇਖੋ ਆਪਣੇ ਭਾਈਚਾਰੇ ਨੂੰ ਸਭ ਨੂੰ ਪਤਾ ਹੈ ਕਿ ਉਹ ਕੀ ਕੁਰਬਾਨੀ ਸੀ। ਦੂਸਰਿਆਂ ਨੂੰ ਦੱਸਣ ਦੇ ਵਾਸਤੇ ਜਦੋਂ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਂਦਾ ਤੇ ਕੋਈ ਨਾ ਕੋਈ ਉਹਦੀ ਸਰਚ ਜ਼ਰੂਰ ਕਰਦਾ ਹੈ ਕਿ ਉਹ ਕੁਰਬਾਨੀ ਕੀ ਸੀ, ਉਹ ਕੁਰਬਾਨੀ ਕਿਉਂ ਕੀਤੀ ਗਈ। ਨੌਵੇਂ ਪਾਤਸ਼ਾਹ ਨੂੰ ਜੇਕਰ ਜਿਹੜੀ ਜੋ ਉਹ ਕਹਿਣਾ ਚਾਹੁੰਦੇ ਨੇ ਉਹਨਾਂ ਦੀ ਜਿਹੜੀ ਫਿਲਾਸਫੀ ਆ ਉਹਨੂੰ ਪੜ੍ਹਨਾ ਹੋਵੇ ਤੇ ਨੌਵੇਂ ਮਹੱਲੇ ਦੇ ਜਿਹੜੇ ਸ਼ਲੋਕ ਨੇ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ। ਉਹਦੇ ਵਿੱਚ ਜੋ ਕੁਛ ਕੁੱਜੇ ਚ ਸਮੁੰਦਰ ਬੰਦ ਕਰਨ ਵਾਲੀ ਜਿਹੜੀ ਗੱਲ ਹੁੰਦੀ ਉਹਦੇ ਵਿੱਚ ਦੱਸਿਆ ਹੋਇਆ। ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਦੇ ਉੱਤੇ ਬੜੀ ਵਾਰੀ ਦੇਖਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਜਦੋਂ ਇੱਥੋਂ ਪਟਿਆਲੇ ਤੋਂ ਜਿਹੜੇ ਦਿੱਲੀ ਨੂੰ ਰਾਹ ਜਾਂਦੇ ਨੇ, ਜਿਹੜੇ ਉਦੋਂ ਰਾਹ ਸੀਗੇ ਉਹਨਾਂ ਦੇ ਉੱਤੇ ਨੌਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਬਹੁਤ ਸਾਰੇ ਧਾਰਮਿਕ ਸਥਾਨ ਨੇ ਬਣੇ ਹੋਏ। ਉਹ ਇੱਕ ਰੂਟ ਸੀਗਾ ਜਿਹੜਾ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਦਿੱਲੀ ਜਾਣ ਦੇ ਵਾਸਤੇ ਅਪਣਾਇਆ। ਇਹਨਾਂ ਚੀਜ਼ਾਂ ਦੇ ਉੱਤੇ ਕਦੇ ਚਰਚਾ ਜਾਂ ਸਰਚ ਨਹੀਂ ਹੁੰਦੀ ਕਿ ਰੀਜ਼ਨ ਕੀ ਸੀ ਏਡਾ ਲੰਬਾ ਰੂਟ ਲੈਣ ਦਾ ਤੇ ਇਉਂ ਉਹ ਠਹਿਰਾਓ ਕਰਦੇ ਹੋਏ ਕਿਉਂ ਗਏ। ਨੌਵੇਂ ਪਾਤਸ਼ਾਹ ਨੂੰ ਇਸ ਚੀਜ਼ ਦੀ ਜਾਣਕਾਰੀ ਭਲੀ ਭਾਂਤ ਸੀਗੀ ਕਿ ਉੱਥੇ ਕੀ ਬਣਨਾ ਜਾ ਕੇ। ਉਹ ਜਿਹੜੇ ਉਹਨਾਂ ਦੇ ਬੇਟੇ ਸਨ ਗੋਬਿੰਦ ਰਾਏ, ਉਹਨਾਂ ਨੂੰ ਜਿਹੜਾ ਤਿਆਰ ਕਰਨਾ ਚਾਹੁੰਦੇ ਸਨ ਆਉਣ ਵਾਲੇ ਸਮੇਂ ਦੇ ਵਾਸਤੇ। ਨੌਵੇਂ ਮਹੱਲੇ ਦੇ ਜਿਹੜੇ ਸ਼ਲੋਕ ਨੇ ਉਹ ਉਸੇ ਹੀ ਸੰਦਰਭ ਦੇ ਵਿੱਚ ਲਿਖੇ ਹੋਏ ਨੇ ਜਿਹੜੇ ਕਿ ਕਿਸੇ ਵੀ ਵਿਅਕਤੀ ਦੀ ਮਾਨਸਿਕ ਜਿਹੜੀ ਦਿਸ਼ਾ ਹੈ ਉਹਨੂੰ ਬਹੁਤ ਮਜ਼ਬੂਤ ਕਰਦੇ ਆ ਕਿ ਰਿਐਲਿਟੀ ਜਿਹੜੀ ਉਹ ਕੀ ਆ। ਤੋ ਇਹੋ ਜਿਹੇ ਦਿਨਾਂ ਦੇ ਉੱਤੇ ਜੇ ਇਹ ਚੀਜ਼ਾਂ ਦੇ ਉੱਤੇ ਗੱਲ ਕੀਤੀ ਜਾਵੇ ਕਿ ਉਹ ਨੌਵੇਂ ਮਹੱਲੇ ਦੇ ਸ਼ਲੋਕ ਕੀ ਨੇ, ਉਹਨਾਂ ਦਾ
एडा लंबा पैंडा तय करके ठहराव करदियां होया जाना, ਉਹਦੇ ਪਿੱਛੇ ਰੀਜ਼ਨ ਕੀ ਸੀ, ਉਹਦੇ ਪਿੱਛੇ ਮਕਸਦ ਸਨ ਜਿਹੜੇ ਉਹ ਲੁਕੇ ਹੋਏ, ਕਿਉਂਕਿ ਉਹਨਾਂ ਨੂੰ ਵੱਡੀਆਂ ਲੜਾਈਆਂ ਦਾ ਅਹਿਸਾਸ ਸੀ ਕਿ ਇਹ ਵੱਡੀਆਂ ਲੜਾਈਆਂ ਲੜਨੀਆਂ ਪੈਣੀਆਂ ਨੇ। ਇਹ ਜਦੋਂ ਜ਼ਿਕਰ ਆਉਂਦਾ ਤੇ ਫਿਰ ਉਹਦੇ ਵਿੱਚ ਮਾਤਾ ਗੁਜਰੀ ਜੀ ਦਾ ਜ਼ਿਕਰ ਵੀ ਆਉਂਦਾ। ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਇਸ ਸਾਰੀ ਸਿਚੁਏਸ਼ਨ ਨੂੰ। ਜਦੋਂ ਸ਼ਹੀਦੀ ਹੋ ਜਾਂਦੀ ਹੈ ਨੌਵੇਂ ਪਾਤਸ਼ਾਹ ਦੀ, ਉਹਨੂੰ ਜਿਸ ਤਰੀਕੇ ਦੇ ਨਾਲ ਸਾਰੇ ਘਰ ਨੂੰ ਸੰਭਾਲਿਆ ਮਾਤਾ ਗੁਜਰੀ ਜੀ ਨੇ, ਉਹਨਾਂ ਤਿਆਰ ਕੀਤਾ ਗੋਬਿੰਦ ਰਾਏ ਹੋਰਾਂ ਨੂੰ, ਜਿਹੜੇ ਬਾਅਦ ਦੇ ਵਿੱਚ ਗੋਬਿੰਦ ਸਿੰਘ ਬਣੇ, 10ਵੇਂ ਗੁਰੂ ਬਣੇ, ਉਹਨਾਂ ਨੂੰ, ਜਾਂ ਫਿਰ ਸਾਹਿਬਜ਼ਾਦਿਆਂ ਦੀ ਜਿਹੜੀ ਉਹ ਕੁਰਬਾਨੀ। ਅਕਸਰ ਅਸੀਂ ਇੱਕ ਦਿਨ ਨੂੰ ਜਿਹੜਾ ਉੱਥੋਂ ਤੱਕ ਸੀਮਤ ਹੋ ਕੇ ਇੱਕ ਦਿਨ ਉਹਦੀ ਗੱਲ ਕਰਕੇ ਫਿਰ ਉਹਨੂੰ ਭੁੱਲ ਭੁਲਾ ਜਾਂਦੇ ਆ। ਆਲੋਚਨਾਵਾਂ ਆਪਣੀ ਜਗ੍ਹਾ ਦੇ ਉੱਤੇ ਨੇ, ਆਲੋਚਨਾ ਕਰਨ ਵਾਲਿਆਂ ਨੇ ਆਲੋਚਨਾ ਕਰਦੇ ਹੀ ਰਹਿਣਾ, ਉਹਨਾਂ ਨੇ ਹਰੇਕ ਚੀਜ਼ ਦੇ ਉੱਤੇ ਆਲੋਚਨਾ ਕਰ ਦੇਣੀ ਹੈ। ਪਰ ਮੈਂ ਸਮਝਦਾ ਕਿ ਬੇਸ਼ੱਕ ਸਰਕਾਰ ਦਾ ਮਕਸਦ ਕੁਝ ਵੀ ਰਿਹਾ ਹੋਵੇ, ਇਹਦੇ ਪਿੱਛੇ ਇਸ ਦਿਨ ਨੂੰ ਏਡੇ ਵੱਡੇ ਪੱਧਰ ਦੇ ਉੱਤੇ ਮਨਾਇਆ ਜਾਣਾ, ਇਹਦੇ ਨਾਲ ਮੁਲਕ ਭਰ ਦੇ ਵਿੱਚ ਇਹ ਕਿਤੇ ਤਾਂ ਮੈਸੇਜ ਗਿਆ ਹੋਊਗਾ ਨਾ ਕਿ ਜਿਹੜੀ ਇਹ ਕੁਰਬਾਨੀ ਸੀ ਉਹਦੇ ਪਿੱਛੇ ਕਾਰਨ ਕੀ ਸੀਗਾ। ਇਹਦੇ ਪਿੱਛੇ ਮਨੁੱਖੀ ਅਧਿਕਾਰ ਜੁੜੇ ਹੋਏ ਆ, ਹਿਊਮਨ ਰਾਈਟਸ ਜੁੜੇ ਹੋਏ ਆ, ਕਿ ਹਰੇਕ ਹਿਊਮਨ ਨੂੰ ਰਾਈਟ ਨੇ ਬਰਾਬਰ ਦੇ। ਕਿ ਜੇ ਕਸ਼ਮੀਰੀ ਪੰਡਤ ਆਏ ਇਸ ਕਰਕੇ ਕਿ ਸਾਡਾ ਧਰਮ ਤਬਦੀਲ ਕੀਤਾ ਜਾ ਰਿਹਾ, ਇਹੀ ਜਿਹੜੀ ਉਹਦੇ ਪਿਛਲੇ ਕਹਾਣੀ ਸੀ। ਤੇ ਅੱਜ ਇਸ ਸੰਦੇਸ਼ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਬਸ਼ਰਤੇ ਉਹ ਜਿਹੜਾ ਸਾਹਮਣੇ ਆ ਉਹਨੂੰ ਵੀ ਇਹ ਗੱਲ ਕਹਿਣ ਦਾ ਹੱਕ ਦੇਵੇ। ਬਿਲਕੁਲ ਜੀ, ਪਰ ਸਥਿਤੀ ਤਾਂ ਇਸ ਵੇਲੇ ਬਿਲਕੁਲ ਇਹ ਉਲਟ ਕਰ ਰਹੇ ਆ, ਜਿਹੜੇ ਗੱਲਾਂ ਬਾਤਾਂ ਇਹ ਕਰ ਰਹੇ ਆ। ਗੁਰੂ ਸਾਹਿਬ ਤਾਂ ਇਨਸਾਨੀਅਤ ਦੇ ਲਈ ਭਾਵੇਂ ਉੱਥੇ ਕੋਈ ਵੀ ਆ ਜਾਂਦਾ ਤਾਂ ਉਹਨਾਂ ਨੇ ਕੁਰਬਾਨ ਹੋ ਜਾਣਾ ਸੀ। ਅੱਗੇ ਅਨਾਇਤਪੁਰ ਹਿੰਸਕ ਘਟਨਾਵਾਂ ਦੀ ਜੇ ਗੱਲ ਕਰੀਏ, ਉਸ ਦੇ ਸੰਬੰਧੀ ਜਾਂਚ ਰਿਪੋਰਟ ਜਾਰੀ ਹੋਈ ਹੈ। ਐਕਚੁਅਲੀ ਇਹ ਵੀ ਨਾ ਜੀ ਸੋਸ਼ਲ ਮੀਡੀਆ ਨੇ ਉੱਤੇ, ਜਿਹੜਾ ਸੋਸ਼ਲ ਮੀਡੀਆ ਤੇ ਬੈਠੇ ਕੁਝ ਬੁੱਧੂ ਜੀਵੀ ਨੇ, ਉਹਨਾਂ ਨੇ ਬਹੁਤ ਧਮੱਚੜ ਇਸ ਮਾਮਲੇ ਦੇ ਉੱਤੇ ਪਾਇਆ ਸੀਗਾ। ਇਹ ਗੁੱਜਰਾਂ ਤੇ ਜੱਟਾਂ ਦੇ ਵਿਚਾਲੇ ਹੋਈ ਲੜਾਈ ਸੀਗੀ, ਇਹਨੂੰ ਲੈ ਕੇ ਇਹਨੂੰ ਸਿੱਖ ਵਰਸਸ ਮੁਸਲਿਮ ਬਣਾਉਣ ਦੇ ਫੁੱਲ ਯਤਨ ਕੀਤੇ ਗਏ ਸੀ ਉਹਨਾਂ ਦਿਨਾਂ ਦੇ ਦੌਰਾਨ। ਜੇ ਤੁਸੀਂ ਉਦੋਂ ਦੀਆਂ ਪੋਸਟਾਂ ਦੇਖ ਲਓ ਤੇ ਪ੍ਰਵੋਕ ਕੀਤਾ ਜਾ ਰਿਹਾ ਸੀ, ਉਕਸਾਇਆ ਜਾ ਰਿਹਾ ਸੀਗਾ ਕਿ ਉੱਥੇ ਤਾਂ ਧਰਮ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਗਿਆ। ਕਿਉਂਕਿ ਜਿਹੜਾ ਮੁਲਕ ਪੱਧਰ ਦੇ ਉੱਤੇ ਜੋ ਕੁਝ ਚੱਲ ਰਿਹਾ ਦੋ ਭਾਈਚਾਰਿਆਂ ਦੇ ਵਿਚਾਲੇ, ਉਸ ਤਰ੍ਹਾਂ ਦਾ ਕੁਝ ਪੰਜਾਬ ਦੇ ਵਿੱਚ ਬਣਦਾ ਨਹੀਂ। ਬਣਾਉਣ ਦੇ ਯਤਨ ਕੀਤੇ ਜਾਂਦੇ ਨੇ ਹਮੇਸ਼ਾ। ਆ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ, ਜਨਰਲ ਤੇ ਜਿਹੜੀਆਂ ਰਿਜ਼ਰਵ ਕੈਟਾਗਰੀਜ਼ ਨੇ ਉਹਨਾਂ ਨੂੰ ਲੜਾਉਣ ਦਾ ਬਿਜਲੀ ਵਾਲੇ ਮਾਮਲੇ ਤੇ ਪੂਰਾ ਯਤਨ ਕੀਤਾ ਗਿਆ। ਇਹ ਵੀ ਅਨਾਇਤਪੁਰ ਹਿੰਸਕ ਘਟਨਾ ਜਿਹੜੀ, ਇਹਨੂੰ ਵੀ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਉਹਨਾਂ ਦਿਨਾਂ ਦੇ ਵਿੱਚ ਕਿ ਇਹ ਜਿਹੜੀਆਂ ਲੜਾਈ ਹੈ ਇਹ ਮੁਸਲਿਮ ਭਾਈਚਾਰਾ ਤੇ ਸਿੱਖਾਂ ਦੇ ਵਿਚਾਲੇ ਬਹੁਤ ਵੱਡੀ ਲੜਾਈ ਬਣ ਗਈ ਤੇ ਸਾਡੇ ਧਰਮ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਗਿਆ। ਇਦਾਂ ਦੀਆਂ ਗੱਲਾਂ ਉਸ ਵੇਲੇ ਕੀਤੀਆਂ ਗਈਆਂ। ਜਿਹੜੀ ਇਹ ਜਮਹੂਰੀ ਅਧਿਕਾਰ ਸਭਾ, ਉਹਦੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਜਿਹੜੀ ਪੂਰੇ ਇਥੋਂ ਜਾ ਕੇ ਜਾਂਚ ਕਰਕੇ ਦਿੱਤੀ ਹੈ। ਇਹਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਇਹ ਅਸਲ ਦੇ ਵਿੱਚ ਨਿੱਜੀ ਝਗੜਾ ਸੀਗਾ। ਇਹਦੇ ਵਿੱਚ ਨਾ ਫਿਰਕੂ ਨਾ ਜਾਤ ਦੇ ਉੱਤੇ ਆਧਾਰਿਤ ਕਿਸੇ ਕਿਸਮ ਦੀ ਹਿੰਸਾ ਸੀ। ਇਹਨੂੰ ਫਿਰਕੂ ਤੇ ਇਲਾਕਾਈ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਔਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਉੱਤੇ ਇਤਰਾਜ਼ ਕਰਦਿਆਂ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਇਸ ਰਿਪੋਰਟ ਦੇ ਵਿੱਚ ਕੀਤੀ ਗਈ ਹੈ, ਜਿਹੜੀ ਕਿ ਬਣਦੀ ਹੈ। ਜਮਹੂਰੀਅਤ ਅਧਿਕਾਰ ਸਭਾ ਦੇ ਆਗੂਆਂ ਨੇ ਮੀਡੀਆ ਨੂੰ ਇਹ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਹੈ। ਪਿੰਡ ਅਨਾਇਤਪੁਰਾ ਦੇ ਵਿੱਚ 21 ਮਾਰਚ ਨੂੰ ਵਾਪਰੀ ਜਿਹੜੀ ਹਿੰਸਕ ਘਟਨਾ ਸੀ, ਇਹਦੇ ਵਿੱਚ ਪਿੰਡ ਵਾਸੀ ਗੁੱਜਰ ਭਾਈਚਾਰੇ ਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਵਿਚਾਲੇ ਝਗੜਾ ਹੋਇਆ ਸੀ। ਝਗੜੇ ਦੇ ਦੌਰਾਨ ਗੋਲੀਆਂ ਵੀ ਚੱਲੀਆਂ, ਜਿਹਦੇ ਕਰਕੇ 2 ਵਿਅਕਤੀ ਸੁਰਮਦੀਨ ਤੇ ਅਲੀ ਮਾਰੇ ਗਏ। ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 10 ਵਿਅਕਤੀਆਂ ਦੇ ਖਿਲਾਫ ਤੇ 14 ਅਣਪਛਾਤੇ ਬੰਦਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀਗਾ। ਅਸਲ ਦੇ ਵਿੱਚ ਜਿਹੜੀ ਲੜਾਈ ਹੁੰਦੀ ਆ, ਪਿੰਡ ਦੇ ਕਿਸਾਨ ਪਰਿਵਾਰ ਤੇ ਜਿਹੜੇ ਇਹ ਗੁੱਜਰ ਪਰਿਵਾਰ ਸੀ, ਇਹਨਾਂ ਦੇ ਵੱਲੋਂ ਰੇਹੜੀ ਦੇ ਉੱਤੇ ਪੱਠੇ ਲਿਆਂਦੇ ਜਾ ਰਹੇ ਸੀਗੇ।
ਜਿਹੜਾ ਗੁੱਜਰ ਪਰਿਵਾਰ ਦੇ ਸੁਰਮਦੀਨ ਤੇ ਅਲੀ ਤੇ ਮੱਖਣ ਜਿਹੜਾ ਸੀ ਉਹ ਟਰੈਕਟਰ ਟਰਾਲੀ ਲੈ ਕੇ ਪੱਠੇ ਲੈਣ ਲਈ ਜਾ ਰਿਹਾ ਸੀਗਾ। ਟਰਾਲੀ ਦੀ ਫੇਟ ਵੱਜ ਗਈ ਗੱਡੀ ਨੂੰ, ਜਿਹੜਾ ਗੱਡੀ ਜਿਹਦੇ ਉੱਤੇ ਪੱਠੇ ਲਿਆਂਦੇ ਜਾਂਦੇ ਨੇ ਪਸ਼ੂ ਦੇ ਨਾਲ ਜਿਹੜੀ ਚਲਾਈ ਜਾਂਦੀ ਹੈ। ਰੇਹੜੀ ਉਲਟ ਗਈ। ਜਿੱਥੋਂ ਇਹ ਤੂੰ ਮੈਂ ਸ਼ੁਰੂ ਹੋਈ ਤੇ ਇਹ ਹਿੰਸਕ ਤਕਰਾਰ ਦਾ ਰੂਪ ਇਹਨੇ ਧਾਰਨ ਕਰ ਲਿਆ। ਗੁੱਜਰ ਭਾਈਚਾਰੇ ਦਾ ਫਿਰੋਜ਼ਦੀਨ, ਜਿਹਦਾ ਪੁੱਤ ਸੁਰਮਦੀਨ ਮਾਰਿਆ ਗਿਆ, ਉਹ ਇਹ ਕਹਿੰਦਾ ਕਿ ਇਸ ਘਟਨਾ ਤੋਂ ਮਗਰੋਂ 1 ਘੰਟੇ ਬਾਅਦ ਦੋਏ ਧਿਰਾਂ ਜਿਹੜੀਆਂ ਸੀਗੀਆਂ ਉਹ ਸੂਏ ਦੇ ਪੁਲ ਦੇ ਉੱਤੇ ਇਕੱਠੀਆਂ ਹੋ ਗਈਆਂ ਤੇ ਉੱਥੇ ਗੋਲੀ ਚੱਲੀ, ਜਿਹਦੇ ਵਿੱਚ ਸੁਰਮਦੀਨ, ਉਹਦਾ ਚਾਚਾ ਅਲੀ ਦੋਵੇਂ ਮਾਰੇ ਗਏ। ਇਹਦੇ ਜਿਹੜੀ ਕਿਸਾਨੀ ਧਿਰ ਸੀ ਜਾਂ ਜਿਹੜੇ ਪਿੰਡ ਵਾਸੀ ਸੀਗੇ ਉਹਨਾਂ ਦੇ ਵੱਲੋਂ 315 ਬੋਰ ਦੀ ਬੰਦੂਕ ਤੇ ਪਿਸਤੌਲ ਦੇ ਨਾਲ ਗੋਲੀਆਂ ਚਲਾਈਆਂ ਗਈਆਂ। ਘਟਨਾ ਵਾਲੀ ਜਗ੍ਹਾ ਤੋਂ ਗੋਲੀਆਂ ਦੇ 130 ਖਾਲੀ ਖੋਲ ਬਰਾਮਦ ਹੋਏ ਸੀਗੇ। ਔਰ ਜਾਂਚ ਟੀਮ ਨੇ ਇਹ ਕਿਹਾ ਕਿ ਦੂਜੀ ਧਿਰ ਪਿੰਡ ਦੇ ਕਿਸਾਨਾਂ ਨੇ ਵੀ ਗੁੱਜਰਾਂ ਤੇ ਗੋਲੀਆਂ ਚਲਾਉਣ ਦੇ ਦੋਸ਼ ਲਾਏ ਸੀ। ਗੋਲੀਆਂ ਲੱਗਣ ਦੇ ਨਾਲ ਕੁਝ ਬੰਦੇ ਜ਼ਖਮੀ ਹੋਣ ਦਾ ਦਾਅਵਾ ਕੀਤਾ ਗਿਆ ਸੀ। ਹੁਣ ਜਿਹੜੇ ਲੋਕ ਉਹਨਾਂ ਦਿਨਾਂ ਦੇ ਦੌਰਾਨ ਬਹੁਤ ਇਸ ਚੀਜ਼ ਨੂੰ ਪ੍ਰਵੋਕ ਕਰ ਰਹੇ ਸੀ, ਬਹੁਤ ਰੌਲਾ ਪਾ ਰਹੇ ਸੀ, ਉਹ ਇਹ ਰਿਪੋਰਟ ਇੱਕ ਵਾਰੀ ਜ਼ਰੂਰ ਪੜ੍ਹ ਲੈਣ ਤੇ ਉਦੋਂ ਬਾਅਦ ਜਿਹੜਾ ਜੀ ਕੋਈ ਵੀ ਟਿੱਪਣੀ ਕਰਨ। ਆਪਣੀ ਸਮਝ ਨਹੀਂ ਆਉਂਦੀ ਕਿ ਪੰਜਾਬ ਨੂੰ ਅੱਗ ਲਾਉਣ ਦੇ ਯਤਨਾਂ ਦੇ ਵਿੱਚ ਹੀ ਕਿਉਂ ਰਹਿੰਦੇ ਨੇ ਕੁਝ ਲੋਕ। ਉਹਨਾਂ ਨੂੰ ਹਰੇਕ ਜਗ੍ਹਾ ਦੇ ਉੱਤੋਂ ਇਹੀ ਚੀਜ਼ ਲੱਭਦੀ ਹੈ ਕਿ ਇਹਦੇ ਨਾਲ ਅੱਗ ਲੱਗ ਸਕਦੀ ਹੈ, ਵੇਖ ਲਓ ਲਾ ਕੇ। ਬਿਲਕੁਲ ਜੀ, ਬਿਲਕੁਲ। ਕੋਸ਼ਿਸ਼ ਇਹਨਾਂ ਦੀ ਇਹੀ ਰਹਿੰਦੀ ਹੈਗੀ ਆ। ਤੇ ਅੱਗੇ ਰਾਜਸੀ ਲੀਡਰਾਂ ਦੀ ਕਰੀਏ ਕਿ ਇਹਨਾਂ ਦੀ ਜਿਹੜੀ ਜੀਭ ਆ ਸਲਿੱਪ ਬਹੁਤ ਕਰ ਜਾਂਦੀ ਆ। ਇਸੇ ਤਰ੍ਹਾਂ ਸੁਨੀਲ ਜਾਖੜ ਦੀ ਵੀ ਕੁਛ ਕਿਹਾ ਸੀਗਾ ਦਲਿਤ ਭਾਈਚਾਰੇ ਬਾਰੇ, ਤਾਂ ਹੁਣ ਉਸ ਤੋਂ ਮਾਫੀ ਮੰਗੀ ਆ। ਸੁਨੀਲ ਜਾਖੜ ਹੋਰੀ ਉਂਝ ਤਾਂ ਬੜੇ ਸੁਹਿਰਦ ਨੇਤਾ ਨੇ, ਜਿਹੜੇ ਉਹਨਾਂ ਨੂੰ ਜਾਣਦੇ ਨੇ ਕਿਉਂਕਿ ਵਾਹ ਪੈਂਦਾ ਰਹਿੰਦਾ ਇੰਟਰਵਿਊ ਵਗੈਰਾ ਕਰਨ ਦਾ। ਬਹੁਤ ਵਾਰੀ ਇੰਟਰਵਿਊ ਉਹਨਾਂ ਦੀ ਕੀਤੀ ਆ। ਉਹ ਸਾਹਮਣੇ ਵਾਲੇ ਨੂੰ ਬੜੇ ਲਿਆਕਤ ਦੇ ਨਾਲ ਬੁਲਾਉਂਦੇ ਨੇ, ਸਾਹਿਬ ਜੀ ਕਹਿ ਕੇ ਸੰਬੋਧਨ ਕਰਦੇ ਨੇ। ਜਦੋਂ ਇਹ ਗੱਲ ਚੱਲਦੀ ਸੀਗੀ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦੀ, ਤੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿੰਨੇ ਉਹ ਹਿੰਦੂ ਭਾਈਚਾਰੇ ਦੇ ਵਿੱਚੋਂ ਨੇ, ਜਿੰਨੇ ਉਹ ਉੱਥੇ ਸੁਹਿਰਦ ਵਿਅਕਤੀ ਮੰਨੇ ਜਾਂਦੇ ਨੇ, ਉਹਨੇ ਸਿੱਖ ਭਾਈਚਾਰੇ ਦੇ ਵਿੱਚ ਵੀ ਉਹ ਸੁਹਿਰਦ ਵਿਅਕਤੀ ਵਜੋਂ ਜਾਣੇ ਜਾਂਦੇ ਆ। ਕਿ ਜੇ ਉਹ ਮੁੱਖ ਮੰਤਰੀ ਬਣਦੇ ਆ ਤਾਂ ਉਹ ਸਮੂਹਕ ਰੂਪ ਦੇ ਵਿੱਚ ਪ੍ਰਵਾਨਿਤ ਹੋਣਗੇ। ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਾਇਆ ਗਿਆ ਅਹੁਦੇ ਤੋਂ, ਕਿਉਂਕਿ ਉਹ ਕਿਤੇ ਵੀ ਇਹ ਗੱਲ ਨਹੀਂ ਹੋਊਗੀ ਕਿ ਉਹ ਕਿਹੜੇ ਭਾਈਚਾਰੇ ਦੇ ਵਿੱਚੋਂ ਨੇ। ਉਦੋਂ ਇੱਕ ਭੱਦੀ ਟਿੱਪਣੀ ਕੀਤੀ ਸੀ ਅੰਬਿਕਾ ਸੋਨੀ ਨੇ, ਜਿਹੜੇ ਕਿ ਕਾਂਗਰਸੀ ਆਗੂ ਨੇ, ਔਰ ਇਹ ਗੱਲ ਕਹੀ ਸੀ ਕਿ ਇੱਕ ਜਿਹੜਾ ਹਿੰਦੂ ਭਾਈਚਾਰੇ ਦੇ ਵਿੱਚੋਂ ਆ ਉਹ ਕਿਵੇਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ। ਹੁਣ ਕਿਹੜਾ ਸੰਵਿਧਾਨ ਕਹਿੰਦਾ ਕਿ ਹਿੰਦੂ ਭਾਈਚਾਰੇ ਦੇ ਵਿੱਚੋਂ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ? ਪੰਜਾਬੀ ਮੁੱਖ ਮੰਤਰੀ ਕੋਈ ਵੀ ਜਿਹੜਾ ਉਹ ਬਣ ਸਕਦਾ, ਕਿਸੇ ਵੀ ਭਾਈਚਾਰੇ ਦੇ ਵਿੱਚੋਂ ਹੋਵੇ। ਔਰ ਇਹ ਟਿੱਪਣੀ ਨੇ ਜਿਹੜੀ ਉਹਨਾਂ ਦੇ ਕੋਲੇ ਲਗਭਗ ਆ ਚੱਲੀ ਸੀ ਮੁੱਖ ਮੰਤਰੀ ਦੀ ਕੁਰਸੀ, ਉਹ ਖਸਕਾ ਦਿੱਤੀ। ਤੇ ਕਿਸੇ ਵੀ ਵਿਅਕਤੀ ਦਾ ਮਾਨਸਿਕ ਸੰਤੁਲਨ ਜਿਹੜਾ ਉਹ ਖਰਾਬ ਹੋ ਸਕਦਾ ਇਸ ਤਰ੍ਹਾਂ ਜਦੋਂ ਉਹਦੇ ਨਾਲ ਸਿਆਸੀ ਰੂਪ ਦੇ ਵਿੱਚ ਕਿਤੇ ਧੱਕਾ ਹੁੰਦਾ, ਜਿਹੜਾ ਕਿ ਸੁਨੀਲ ਜਾਖੜ ਹੋਰਾਂ ਦੇ ਨਾਲ ਹੋਇਆ। ਮਾਨਸਿਕ ਸੰਤੁਲਨ ਜਿਹੜਾ ਉਹ ਕਾਇਮ ਨਾ ਰੱਖ ਸਕਣਾ, ਉਹਨਾਂ ਨੇ ਜਿਹੜੀ ਉਹ ਇੱਕ ਟਿੱਪਣੀ ਕਰ ਦਿੱਤੀ ਸੀ। ਹਾਲਾਂਕਿ ਉਹ ਕਿਸੇ ਧਰਮ ਦੇ ਉੱਤੇ ਜਾਂ ਧਾਰਮਿਕ ਸ਼ਖਸੀਅਤ ਦੇ ਉੱਤੇ ਟਿੱਪਣੀ ਨਹੀਂ ਸੀਗੀ। ਉਹਨਾਂ ਇਹ ਗੱਲ ਆਖੀ ਸੀਗੀ ਕਿ ਪੈਰ ਦੀ ਜੁੱਤੀ ਸਿਰ ਤੇ ਰੱਖ ਲਈ। ਇਹ ਚਰਨਜੀਤ ਚੰਨੀ ਹੋਰਾਂ ਦੇ ਬਾਰੇ ਦੇ ਵਿੱਚ ਉਹਨਾਂ ਨੇ ਟਿੱਪਣੀ ਕੀਤੀ ਸੀ। ਵਿਵਾਦ ਸ਼ੁਰੂ ਹੋ ਗਿਆ ਹੋਣਾ ਸੀ ਔਰ ਇਹ ਮਾੜੀ ਟਿੱਪਣੀ ਸੀ, ਭੱਦੀ ਟਿੱਪਣੀ ਸੀ। ਇਸ ਤਰ੍ਹਾਂ ਦੀ ਨਹੀਂ ਹੋਣੀ ਚਾਹੀਦੀ। ਸੱਭਿਅਕ ਸਮਾਜ ਦੇ ਵਿੱਚ ਕਦੇ ਵੀ ਅਜਿਹੀ ਭਾਸ਼ਾ ਨੂੰ ਜਗ੍ਹਾ ਨਹੀਂ ਮਿਲਣੀ ਚਾਹੀਦੀ, ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ। ਕਾਂਗਰਸ ਨੇ ਆਪਣੇ ਤੌਰ ਦੇ ਉੱਤੇ ਸੁਨੀਲ ਜਾਖੜ ਹੋਰਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ, ਅਜੇ ਤੱਕ ਉਹਨਾਂ ਨੇ ਇਹਦਾ ਜਵਾਬ ਨਹੀਂ ਦਿੱਤਾ। ਪਰ ਸੁਨੀਲ ਜਾਖੜ ਹੋਰਾਂ ਨੇ ਬਨਾਰਸ ਕਾਸ਼ੀ ਦੇ ਵਿੱਚ ਜਾ ਕੇ ਮੁਆਫੀ ਮੰਗੀ ਹੈ। ਉਹਨਾਂ ਨੇ ਉੱਥੇ ਮੱਥਾ ਟੇਕਿਆ ਤੇ ਭਾਈਚਾਰੇ ਤੋਂ ਆਪਣੀ ਭੁੱਲ ਜਿਹੜੀ ਉਹ ਬਖਸ਼ਾਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਰਾਜ ਕੁਮਾਰ ਵੇਰਕਾ ਨੇ ਵੀ ਇਸ ਮੁੱਦੇ ਨੂੰ ਉਠਾਇਆ ਸੀਗਾ। ਦਲਿਤ ਭਾਈਚਾਰੇ ਦੇ ਵੱਲੋਂ ਸੁਨੀਲ ਜਾਖੜ ਦੇ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਉਹ ਕੀਤੀ ਗਈ ਸੀਗੀ। ਸੁਨੀਲ ਜਾਖੜ ਹੋਰਾਂ ਨੇ ਇੱਥੇ ਕਾਸ਼ੀ ਦੇ ਗੁਰਦੁਆਰੇ ਦੇ ਵਿੱਚ ਜਾ ਕੇ ਇਹ ਗੱਲ ਕਹੀ ਆ ਕਿ ਸਾਰੀ ਉਮਰ ਗਰੀਬਾਂ
ਤੇ ਪਛੜੇ ਵਰਗ ਦੇ ਲੋਕਾਂ ਲਈ ਕੰਮ ਕਰਦੇ ਰਹੇ ਆ ਤੇ ਇਹਨਾਂ ਦੀ ਭਲਾਈ ਦੇ ਵਾਸਤੇ ਉਹਨਾਂ ਨੇ ਕੰਮ ਕੀਤਾ। ਕਦੇ ਵੀ ਕਿਸੇ ਵਿਅਕਤੀ ਦੇ ਬਾਰੇ ਦੇ ਵਿੱਚ ਉਹ ਮਾੜੀ ਭਾਵਨਾਵਾਂ ਦੇ ਨਾਲ ਨਹੀਂ ਜਿਹੜਾ ਉਹ ਸੋਚ ਸਕਦੇ। ਆਈ ਥਿੰਕ ਜਿਹੜਾ ਵਿਵਾਦ ਉੱਠਿਆ ਸੀ, ਕਿਉਂਕਿ ਜਦੋਂ ਕੋਈ ਵਿਅਕਤੀ ਕਿਸੇ ਆਪਣੀ ਬੋਲੀ ਹੋਈ ਗੱਲ ਦੀ ਮੁਆਫੀ ਮੰਗ ਲੈਂਦਾ ਤੇ ਇਹ ਵਿਵਾਦ ਸਮਾਪਤ ਹੋ ਜੇ ਤਾਂ ਇਸ ਪੱਖੋਂ ਚੰਗਾ ਰਹਿੰਦਾ ਵੀ ਚਲੋ ਆਫਟਰ ਆਲ ਉਹਨੇ ਰੀਅਲਾਈਜ਼ ਕੀਤਾ ਔਰ ਰੀਅਲਾਈਜ਼ ਕੀਤਾ ਤੇ ਉਹਨੇ ਇਹ ਮੁਆਫੀ ਮੰਗ ਲਈ ਤੇ ਫਿਰ ਉਹਨੂੰ ਮੁਆਫੀ ਵੀ ਜਿਹੜੀ ਉਹ ਮਿਲ ਜਾਣੀ ਚਾਹੀਦੀ ਹੈ ਜੀ ਤਕਰੀਬਨ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤੇ ਫਿਰ ਉਹਨਾਂ ਜਿਹੜੇ ਮਾਫੀ ਮੰਗਣ ਵਾਲੇ ਨੇ ਉਹ ਵੀ ਕਹਿਣਗੇ ਵੀ ਮਾਫੀ ਤਾਂ ਮੰਗਣ ਦੇ ਨਾਲ ਕੋਈ ਫਰਕ ਤਾਂ ਪੈਂਦਾ ਨਹੀਂ। ਅੱਗੋਂ ਜਿਹੜਾ ਇਸ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਹੋਣੀਆਂ ਚਾਹੀਦੀਆਂ। ਘੱਟੋ ਘੱਟ ਪੰਜਾਬ ਦੇ ਸੰਦਰਭ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਤੇ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਹਮਣੇ ਰੱਖ ਕੇ ਕੋਈ ਵੀ ਚੀਜ਼ ਬੋਲੀ ਜਾਣੀ ਚਾਹੀਦੀ ਆ, ਕਿਉਂਕਿ ਚੰਦ ਲਫ਼ਜ਼ ਜਿਹੜੇ ਨੇ ਬੋਲੇ ਹੋਏ ਲਿਖੇ ਹੋਏ ਅੱਗ ਲਾ ਸਕਦੇ ਆ, ਅੱਗ ਨੂੰ ਭੜਕਾ ਸਕਦੇ ਆ, ਪਰ ਚੰਦ ਲਫ਼ਜ਼ ਜਿਹੜੇ ਲਿਖੇ ਹੋਏ ਤੇ ਬੋਲੇ ਹੋਏ ਉਹ ਇਸ ਅੱਗ ਨੂੰ ਠੰਡਿਆਂ ਵੀ ਕਰ ਸਕਦੇ। ਜੀ ਜੀ, ਹੋਣੀ ਚਾਹੀਦੀ ਹੁਣ ਤੇ। ਅੱਗੇ ਗੱਲ ਕਰਦੇ ਹਾਂ, ਸਥਿਤੀ ਸੰਭਾਲਣ ਲਈ ਸੁਪਰੀਮ ਕੋਰਟ ਨੇ ਜਹਾਂਗੀਰਪੁਰੀ ਦੇ ਵਿੱਚ ਫੇਰ ਦਖਲ ਦਿੱਤਾ। ਜਹਾਂਗੀਰਪੁਰੀ ਦੇ ਵਿੱਚ ਜਿਹੜਾ ਜੀ ਬੇਸ਼ੱਕ ਅਜੇ ਬਲਡੋਜ਼ਰ ਥੰਮੇ ਹੋਏ ਆ ਔਰ ਬਲਡੋਜ਼ਰ ਚੱਲ ਨਹੀਂ ਰਹੇ, ਪਰ ਡਰ ਇਸ ਗੱਲ ਦਾ ਜਿਹੜਾ ਪਿਆ ਹੋਇਆ ਕਿ ਇਹ ਬਲਡੋਜ਼ਰ ਦੁਬਾਰਾ ਕਿਤੇ ਚੱਲਣੇ ਨਾ ਸ਼ੁਰੂ ਹੋ ਜਾਣ। ਕਿਉਂਕਿ ਤੁਸੀਂ ਦੇਖੋ, ਆਪਾਂ ਸੋਸ਼ਲ ਮੀਡੀਆ ਦੀ ਗੱਲ ਹੀ ਕਰਦੇ ਸੀ, ਇੱਥੇ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਬੋਰਿਸ ਆਏ ਹੋਏ ਆ। ਇੰਗਲੈਂਡ ਦੀ ਇੱਕ ਕੰਪਨੀ ਆ ਜਿਹੜੀ ਬਲਡੋਜ਼ਰ ਬਣਾਉਂਦੀ ਆ। ਇਹ 6ਵਾਂ ਪਲਾਂਟ ਉਹਨਾਂ ਨੇ ਗੁਜਰਾਤ ਦੇ ਵਿੱਚ ਲਾਇਆ ਬਲਡੋਜ਼ਰ ਬਣਾਉਣ ਦਾ। ਤੇ ਜਦੋਂ ਬਲਡੋਜ਼ਰ ਦਾ ਉਦਘਾਟਨ ਕਰਨਾ ਸੀ ਤੇ ਬਿਨਾਂ ਕਿਸੇ ਸ਼ੱਕ ਤੇ ਬਲਡੋਜ਼ਰ ਦੇ ਉੱਤੇ ਬਹਿ ਕੇ ਕਰਨਾ ਸੀ। ਉਹਦੀਆਂ ਜਿਹੜੀਆਂ ਫੋਟੋਆਂ ਨੇ ਉਹ ਲਾ ਕੇ ਸੋਸ਼ਲ ਮੀਡੀਆ ਦੇ ਉੱਤੇ ਧਮੱਚੜ ਪਾਉਣ ਵਾਲਾ ਜਿਹੜਾ ਗਰੁੱਪ ਹੈ IT ਵਿੰਗ ਨੇ, ਉਹ ਇਹ ਲਿਖ ਰਹੇ ਆ ਕਿ ਦੇਖੋ ਹੁਣ ਪ੍ਰਧਾਨ ਮੰਤਰੀ ਬ੍ਰਿਟਨ ਦੇ ਉਹ ਵੀ ਜਹਾਂਗੀਰਪੁਰੀ ਵੱਲ ਨੂੰ ਬਲਡੋਜ਼ਰ ਲੈ ਕੇ ਤੁਰ ਪਏ। ਨਫ਼ਰਤ ਇੰਨੀ ਜਿਹੜੀ ਉਹ ਫੈਲਾਈ ਜਾ ਰਹੀ ਹੈ। ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਇਲਾਕੇ ਦੇ ਵਿੱਚ ਉਸਾਰੀਆਂ ਢਾਉਣ ਦੀ ਮੁਹਿੰਮ ਦੇ ਉੱਤੇ ਅਗਲੇ ਹੁਕਮਾਂ ਤੱਕ ਸਟੇਟਸ ਕੋ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਆ। ਤੇ ਇਹ ਗੱਲ ਕਹੀ ਆ ਕਿ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਨੂੰ ਆਪਣੇ ਹੁਕਮਾਂ ਤੋਂ ਜਾਣੂ ਕਰਵਾਏ ਜਾਣ ਦੇ ਬਾਵਜੂਦ ਉਸਾਰੀਆਂ ਢਾਉਣ ਦੀ ਮੁਹਿੰਮ ਜਾਰੀ ਰੱਖਣ ਤੇ ਗੰਭੀਰਤਾ ਦੇ ਨਾਲ ਵਿਚਾਰ ਜਿਹੜਾ ਉਹ ਕਰੇ। ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਵਿੱਚ ਬਲਡੋਜ਼ਰ ਮੁਹਿੰਮ ਤੇ ਰੋਕ ਲਾਉਣ ਤੋਂ ਨਾ ਕੀਤੀ ਆ। ਇਹਦੇ ਸੰਬੰਧੀ ਮੰਗ ਇਸ ਕੇਸ ਦੇ ਦੌਰਾਨ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕੀਤੀ ਸੀ। ਸਿਖਰਲੀ ਅਦਾਲਤ ਨੂੰ ਇਹ ਮੁਹਿੰਮ ਰੋਕੇ ਜਾਣ ਤੋਂ ਪਹਿਲਾਂ 2 ਵਾਰੀ ਦਖਲ ਦੇਣਾ ਪਿਆ। ਅਦਾਲਤ ਨੇ ਜਮੀਅਤ ਉਲੇਮਾ ਹਿੰਦ ਦੀ ਪਟੀਸ਼ਨ ਦੇ ਉੱਤੇ ਸਰਕਾਰ ਨੂੰ ਨੋਟਿਸ ਜਾਰੀ ਜਿਹੜੇ ਉਹ ਕੀਤੇ ਨੇ। ਉਧਰ ਜਿਹੜਾ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਸਵਾਲ ਕੀਤਾ ਕਿ ਕੀ ਤੁਹਾਨੂੰ ਸਟਾਲ, ਕੁਰਸੀਆਂ, ਮੇਜ਼ ਤੇ ਬਕਸੇ ਹਟਾਉਣ ਦੇ ਵਾਸਤੇ ਬੁਲਡੋਜ਼ਰਾਂ ਦੀ ਜ਼ਰੂਰਤ ਹੈ। ਬੈਂਚ ਨੇ ਸਵਾਲ NDMC ਦੇ ਵੱਲੋਂ ਪੇਸ਼ ਲਾ ਆਫੀਸਰ ਦੇ ਵੱਲੋਂ ਇਹ ਦੱਸੇ ਜਾਣ ਦੇ ਉੱਤੇ ਕਿ ਸੜਕਾਂ ਤੇ ਫੁੱਟਪਾਥਾਂ ਤੋਂ ਸਟਾਲ, ਕੁਰਸੀਆਂ ਹਟਾਉਣ ਦੇ ਵਾਸਤੇ ਕੋਈ ਨੋਟਿਸ ਦੇਣ ਦੀ ਲੋੜ ਨਹੀਂ ਪੈਂਦੀ। ਮਗਰੋਂ ਅਦਾਲਤ ਨੇ ਪੁੱਛਿਆ ਕਿ ਬੀਤੇ ਦਿਨੀ ਜਿਹੜੀ ਤੁਸੀਂ ਮੁਹਿੰਮ ਚਲਾਈ ਸੀ ਉਹ ਬੈਂਚਾਂ, ਬਕਸਿਆਂ ਤੇ ਕੁਰਸੀਆਂ ਤੱਕ ਸੀਮਤ ਸੀ। ਸੋਲਿਸਿਟਰ ਜਨਰਲ ਨੇ ਗੱਲ ਕਹੀ ਕਿ ਗਲੀਆਂ ਤੇ ਫੁੱਟਪਾਥਾਂ ਦੇ ਉੱਤੇ ਜਿਹੜਾ ਕੁਝ ਵੀ ਸੀ ਉਹਨੂੰ ਹਟਾ ਦਿੱਤਾ ਗਿਆ। ਉਹਨਾਂ ਨੂੰ ਇਹੀ ਜਿਹੜੀ ਹਦਾਇਤ ਸੀਗੀ ਕਿ ਗਲੀਆਂ ਦੇ ਉੱਤੇ ਜਿਹੜਾ ਸਮਾਨ ਪਿਆ ਉਹ ਹਟਾ ਦਿਓ। ਜਸਟਿਸ ਗੋਈ ਨੇ ਪੁੱਛਿਆ ਕਿ ਸਟਾਲ, ਬੈਂਚ, ਬਕਸੇ, ਪੌੜੀਆਂ ਤੇ ਕੁਰਸੀਆਂ ਦੇ ਵਾਸਤੇ ਬਲਡੋਜ਼ਰ ਨਹੀਂ ਚਾਹੀਦੇ ਹੁੰਦੇ। ਇਹਦੇ ਤੇ ਤੁਸ਼ਾਰ ਮਹਿਤਾ ਨੇ ਕਿਹਾ ਕਿ ਬਲਡੋਜ਼ਰ ਦੀ ਲੋੜ ਇਮਾਰਤਾਂ ਲਈ ਹੁੰਦੀ ਹੈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮਕਾਨਾਂ ਲਈ ਨੋਟਿਸ ਜਾਰੀ ਕੀਤੇ ਨੇ। ਜਹਾਂਗੀਰਪੁਰੀ ਚ ਕਥਿਤ ਤੌਰ ਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਗਣੇਸ਼ ਗੁਪਤਾ ਦੀ ਜੂਸ ਦੀ ਦੁਕਾਨ ਢਾ ਦਿੱਤੀ। ਗਣੇਸ਼ ਗੁਪਤਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੰਜੇ ਹੇਗੜੇ ਨੇ ਮੁਆਵਜ਼ੇ ਦੀ ਅਪੀਲ ਕਰਦਿਆਂ ਇਹ ਕਿਹਾ ਕਿ ਉਹਨੂੰ ਕੋਈ ਨੋਟਿਸ ਜਿਹੜਾ ਸੀ ਉਹ ਜਾਰੀ ਨਹੀਂ ਕੀਤਾ ਗਿਆ। ਇਹ ਜਿਹੜੀ ਬੁਲਡੋਜ਼ਰ ਮੁਹਿੰਮ ਹੈ ਤੇ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਲਾਲ ਕਿਲੇ ਦੇ ਉੱਤੇ ਹੋਏ ਜਿਹੜੀ ਉਹ ਕੱਲ ਸਮਾਗਮ ਹੈ,
ਇਹਨਾਂ ਨੂੰ ਆਪਸੀ ਸੰਦਰਭ ਦੇ ਵਿੱਚ ਜਿਹੜਾ ਜੀ ਉਹ ਦੇਖਣ ਦੀ ਲੋੜ ਹੈ। ਜਿੱਥੇ ਮੈਂ ਕਿਹਾ ਸੀ ਕਿ ਇਹ ਦਿਨ ਜਿਹੜੇ ਨੇ ਅਸਲ ਦੇ ਵਿੱਚ ਕਿਉਂ ਮਨਾਏ ਜਾਂਦੇ ਨੇ, ਜਾਂ ਜਿਹਨਾਂ ਮਹਾਨ ਲੋਕਾਂ ਦੇ ਦਿਨ ਮਨਾਏ ਜਾ ਰਹੇ ਨੇ ਉਹਨਾਂ ਦੀਆਂ ਅਸਲ ਜਿਹੜੀਆਂ ਸਿੱਖਿਆਵਾਂ ਨੇ, ਕੀ ਅਸੀਂ ਉਹਨਾਂ ਦੇ ਉੱਤੇ ਚੱਲਦੇ ਹਾਂ? ਜੀ ਉਹਨਾਂ ਦਾ ਵੀ ਮੇਰੇ ਖਿਆਲ ਦੇ ਵਿੱਚ ਕੋਈ ਰਿਲੀਜੀਅਸ ਦਿਨ ਵੀ ਚੱਲ ਰਹੇ ਆ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀ ਗੈਰ ਕਾਨੂੰਨੀ ਰੇਤ ਮਾਫੀਆ ਤੇ ਵੱਡਾ ਐਕਸ਼ਨ। ਦੇਖੋ, ਜਿਹੜਾ ਇੱਥੇ ਨਜਾਇਜ਼ ਮਾਈਨਿੰਗ ਆ, ਉਹ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਸੀਗਾ ਚੋਣਾਂ ਦੇ ਦੌਰਾਨ। ਇਹ ਖਾਸ ਤੌਰ ਦੇ ਉੱਤੇ ਜਦੋਂ ਹਨੀ ਫੜਿਆ ਗਿਆ, ਚਰਨਜੀਤ ਚੰਨੀ ਹੋਰਾਂ ਦਾ ਰਿਸ਼ਤੇਦਾਰ, ਤੇ ਬਿਨਾਂ ਕਿਸੇ ਸ਼ੱਕ ਦੇ ਇਹ ਇੱਕ ਵੱਡਾ ਮੁੱਦਾ ਬਣ ਗਿਆ। ਅੱਜ ਵੀ ਚਰਨਜੀਤ ਚੰਨੀ ਨਿਸ਼ਾਨੇ ਤੇ ਆ ਈਡੀ ਦੇ, ਕਿਉਂਕਿ ਹਨੀ ਤੋਂ 10 ਕਰੋੜ ਰੁਪਈਆ ਜਿਹੜਾ ਫੜਿਆ ਗਿਆ ਸੀ। 10 ਕਰੋੜ ਰੁਪਈਆ ਇੱਕ ਨਿਗੂਣੀ ਜੀ ਰਕਮ ਹੈ ਇਸ ਧੰਦੇ ਦੇ ਵਿੱਚ ਲੱਗੇ ਲੋਕਾਂ ਦੇ ਵਾਸਤੇ। ਇਹਦੇ ਤੋਂ ਕਿੰਨਾ ਕੁ ਪੈਸਾ ਬਣਾਇਆ ਜਾ ਚੁੱਕਿਆ, ਕਿੰਨਾ ਕੁ ਪੈਸਾ ਲੁੱਟ ਕੇ ਦੂਜੇ ਮੁਲਕਾਂ ਦੇ ਵਿੱਚ ਭੇਜ ਦਿੱਤਾ ਗਿਆ, ਅਸਲ ਇਹਦਾ ਹਿਸਾਬ ਕਦੇ ਲੱਗਣਾ ਹੀ ਨਹੀਂ। ਪੰਜਾਬ ਦੀ ਜਿਹੜੀ ਧਰਤੀ ਆ ਉਹਨੂੰ ਪੁੱਟ ਕੇ ਰਾਜਨੀਤਿਕ ਲੋਕ ਖਾ ਗਏ। ਰਾਜਨੀਤਿਕ ਲੋਕ ਜਾਂ ਰਾਜਨੀਤਿਕਾਂ ਦੇ ਨੇੜੇ ਤੇੜੇ ਵਾਲੇ। ਕੀ ਇਹਦੇ ਉੱਤੇ ਮੁਕੰਮਲ ਰੂਪ ਦੇ ਵਿੱਚ ਰੋਕ ਲੱਗ ਸਕੂਗੀ? ਇਹ ਆਪਣੇ ਆਪ ਦੇ ਵਿੱਚ ਅਜੇ ਇੱਕ ਵੱਡਾ ਸਵਾਲ ਹੈ। ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਕਾਰਵਾਈ ਕੀਤੀ ਗਈ ਆ। ਜਿਹੜੇ ਮੰਤਰੀ ਨੇ ਜਿਨ੍ਹਾਂ ਦੇ ਕੋਲੇ ਮਾਈਨਿੰਗ ਦਾ ਮਹਿਕਮਾ, ਹਰਜੋਤ ਸਿੰਘ ਬੈਂਸ, ਉਹਨੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਨੰਗਲ ਸ਼ਹਿਰ ਦੇ ਨੇੜੇ ਖੇੜਾ ਕਲਮੋਟ ਖਿੱਤੇ ਦੇ ਸਾਰੇ ਕ੍ਰਸ਼ਰ ਜਿਹੜੇ ਨੇ ਉਹ ਸੀਲ ਕਰਨ ਦੇ ਹੁਕਮ ਦਿੱਤੇ ਨੇ। ਖੇੜਾ ਕਲਮੋਟ ਖੇਤਰ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਤੇ ਕੁਦਰਤ ਨੂੰ ਨੁਕਸਾਨ ਪਹੁੰਚਾਉਣ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਮਿਲੀਆਂ ਸੀਗੀਆਂ। ਮਾਈਨਿੰਗ ਵਿਭਾਗ ਨੇ ਇਹ ਜਾਂਚ ਕੀਤੀ ਆ, ਜਿਹਦੇ ਤੋਂ ਬਾਅਦ ਖੇੜਾ ਕਲਮੋਟ ਪੱਟੀ ਦੇ ਸਾਰੇ ਕ੍ਰਸ਼ਰ ਸੀਲ ਕਰ ਲਏ ਗਏ ਆ। ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੇ ਦੌਰਾਨ ਡਿਫਾਲਟਰਾਂ ਦੇ ਖਿਲਾਫ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ। ਇਹਦੇ ਵਿੱਚ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਦੇ ਜਵਾਈ ਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਸੀ ਕਿ ਉਹ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਲੱਗਿਆ ਹੋਇਆ। ਸਿਰਫ ਇੱਕ ਥੋੜੀ ਜੀ, ਉੱਥੇ ਤਾਂ ਤੁਸੀਂ ਨਾਂ ਤਾਂ ਲਓ, ਚਾਹੇ ਉਹ ਯੂਥ ਕਾਂਗਰਸ ਦੇ ਆਗੂ ਹੋਣ, ਚਾਹੇ ਉਹ ਨਵੇਂ ਸ਼ਹਿਰ ਤੋਂ ਸਾਬਕਾ ਹੋ ਗਏ ਉਹ ਵਿਧਾਇਕ ਹੋਣ, ਚਾਹੇ ਇਧਰ ਮਾਝੇ ਵਾਲੀ ਸਾਈਡ ਦੇ ਤੋਂ ਸਾਬਕਾ ਜਿਹੜੇ ਮੰਤਰੀ ਹੁਣ ਹੋ ਗਏ ਉਹ ਹੋਣ, ਕਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਨਹੀਂ ਲੱਗਿਆ ਸੀਗਾ। ਹਾਂ, ਸ਼ਿਕਾਇਤ ਆਉਂਦੀ ਤੇ ਜਿਹੜੇ ਸੱਤਾਧਾਰੀ ਸੀ ਉਹ ਨਾਲ ਦੀ ਨਾਲ ਕੱਢ ਕੇ ਇੱਕ ਕਲੀਨ ਚਿੱਟ ਦੇ ਦਿੰਦੇ ਸੀਗੇ। ਇਹ ਕਲੀਨ ਚਿੱਟ ਰਾਣਾ ਕੇਪੀ ਦੇ ਜਵਾਈ ਨੂੰ ਵੀ ਦਿੱਤੀ ਗਈ ਸੀਗੀ ਕਿ ਉਹਦੇ ਖਿਲਾਫ ਕੋਈ ਇਹ ਐਵੇਂ ਝੂਠੀਆਂ ਸ਼ਿਕਾਇਤਾਂ ਨੇ, ਉਹ ਕੋਈ ਮਾਈਨਿੰਗ ਜਿਹੜੀ ਉਹ ਨਹੀਂ ਕਰ ਰਿਹਾ। ਹੁਣ ਇਹ ਕਿਹਾ ਜਾ ਰਿਹਾ ਕਿ ਮਾਈਨਿੰਗ ਅਧਿਕਾਰੀਆਂ ਦੀਆਂ ਜਿਹੜੀਆਂ ਵਾਗਾਂ ਨੇ ਉਹ ਕੱਸੀਆਂ ਹੀ ਆ, ਜਿਹਦੇ ਕਰਕੇ ਇਹਨਾਂ ਸਾਈਟਾਂ ਦੇ ਉੱਤੇ ਲਗਾਤਾਰ ਚੈਕਿੰਗ ਹੋ ਰਹੀ ਹੈ। ਇਹ ਠੀਕ ਹੈ, ਰੇਤਾ ਅਜੇ ਸਸਤਾ ਨਹੀਂ ਹੋਇਆ। ਰੇਤਾ ਸਸਤਾ ਨਾ ਹੋਣ ਦਾ ਰੀਜ਼ਨ ਇਹ ਆ ਕਿ ਜਿਹੜੀਆਂ ਜਦੋਂ ਮਾਈਨਿੰਗ ਪਾਲਿਸੀ ਆਊਗੀ ਨਵੀਂ, ਤੇ ਇਹ ਅੱਗੋਂ ਖੱਡਾਂ ਕਿਹੜੇ ਤਰੀਕੇ ਦੇ ਨਾਲ ਦਿੱਤੀਆਂ ਜਾਂਦੀਆਂ ਨੇ। ਤੁਸੀਂ ਹੈਰਾਨ ਹੋਵੋਗੇ, ਜਿਨ੍ਹਾਂ ਨੇ ਖੱਡਾਂ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਪੰਜਾਬੀ ਨਹੀਂ ਹੈਗੇ। ਇਹ ਬਾਹਰਲੇ ਸੂਬਿਆਂ ਤੋਂ ਲਿਆ ਕੇ ਜਿਹੜੀਆਂ ਉਹ ਖੱਡਾਂ ਉਹਨਾਂ ਨੂੰ ਦਿੱਤੀਆਂ ਹੋਈਆਂ ਨੇ, ਕਿਉਂਕਿ ਉਹ ਆਉਂਦੇ ਨੇ ਤੇ ਪੰਜਾਬ ਦੀ ਹਿੱਕ ਜਿਹੜੀ ਹੈ ਜੀ ਉਹ ਪੱਟ ਕੇ ਵੇਚੀ ਜਾਂਦੇ ਨੇ। ਉਹਨਾਂ ਨੂੰ ਪੰਜਾਬ ਦੇ ਨਾਲ ਕੋਈ ਤੇ ਮੋਹ ਨਹੀਂ ਹੈਗਾ। ਹੁਣ ਜਦੋਂ ਵੇਖਣਾ ਇਹ ਹੋਊਗਾ ਕਿ ਮਾਈਨਿੰਗ ਪਾਲਿਸੀ ਜਿਹੜੀ ਆ ਉਹਦੇ ਵਿੱਚ ਤਬਦੀਲੀਆਂ ਕਿਹੜੀਆਂ ਆਉਂਦੀਆਂ ਨੇ। ਜਦੋਂ ਇਹ ਤਬਦੀਲੀਆਂ ਆਉਣਗੀਆਂ ਫਿਰ ਹੀ ਜਿਹੜਾ ਉਹ ਰੋਕਿਆ ਜਾ ਸਕੂਗਾ ਮਾਈਨਿੰਗ ਨੂੰ। ਔਰ ਖਾਸ ਤੌਰ ਤੇ ਤੁਸੀਂ ਇਹ ਕਹਿ ਲਓ ਕਿ ਜਿੰਨੀ ਦੇਰ ਤੱਕ ਮਾਈਨਿੰਗ ਹੋ ਰਹੀ ਆ, ਮਾਈਨਿੰਗ ਬੰਦ ਹੋਊਗੀ ਜਾਂ ਜਿਹੜੀ ਮਾਈਨਿੰਗ ਨਵੇਂ ਸਿਰਿਓਂ ਜਿਹੜੀ ਹੋਊਗੀ ਤਾਂ ਹੀ ਇਹ ਸਾਰਾ ਕੁਝ ਰੋਕਿਆ ਜਾ ਸਕੂਗਾ। ਜਿੰਨੀ ਦੇਰ ਤੱਕ ਪਾਲਿਸੀ ਨਹੀਂ ਆਉਂਦੀ ਉਨੀ ਦੇਰ ਤੱਕ ਕੁਝ ਬਹੁਤਾ ਇਸ ਮਾਮਲੇ ਦੇ ਉੱਤੇ ਚੇਂਜਸ ਨਹੀਂ ਆਉਣੀ, ਕਿਉਂਕਿ ਲੋਕ ਇਹ ਸੋਚਦੇ ਆ ਕਿ ਰਾਤੋਂ ਰਾਤ ਸਾਰੀ ਮਾਈਨਿੰਗ ਬੰਦ ਕਿਉਂ ਨਹੀਂ ਹੋ ਗਈ ਤੇ ਲੋਕਾਂ ਨੂੰ ਸਸਤੀ ਰੇਤ ਮਿਲਣ ਕਿਉਂ ਨਹੀਂ ਲੱਗ ਪਈ। ਅਜਿਹਾ ਨਹੀਂ ਹੋ ਸਕਦਾ ਜੀ। ਇਹੋ ਹੀ ਕੁਝ ਜਿਹੜਾ ਆਬਕਾਰੀ ਵਿਭਾਗ ਦੇ ਵਿੱਚ ਹੈ, ਸ਼ਰਾਬ ਦੀ ਵਾਸਤੇ ਕਿਉਂਕਿ 3 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਗਈ ਆ। ਜਿੰਨੀ ਦੇਰ ਤੱਕ ਨਵੀਂ ਪਾਲਿਸੀ ਨਹੀਂ ਆਉਂਦੀ ਉਨੀ ਦੇਰ ਤੱਕ ਉਹ ਪੁਰਾਣੀਆਂ ਪਾਲਿਸੀਜ਼ ਹੀ ਨੇ। ਔਰ ਪੁਰਾਣੀਆਂ ਪਾਲਿਸੀਜ਼ ਜਿਹੜੀਆਂ ਚੱਲ ਰਹੀਆਂ ਨੇ, ਚਾਹੇ ਉਹ ਮਾਈਨਿੰਗ ਦੀ ਆ ਚਾਹੇ ਉਹ ਆਬਕਾਰੀ ਦੀ ਆ, ਉਹ ਲੋਕ ਹਿੱਤਾਂ ਦੇ ਵਿੱਚ ਨਹੀਂ ਹੈਗੀਆਂ ਜੀ। ਇਹ ਸਾਰੀਆਂ ਦੀਆਂ ਸਾਰੀਆਂ
ਨਿੱਜੀ ਹਿੱਤਾਂ ਦੇ ਵਿੱਚ ਨੇ ਔਰ ਖਾਸ ਤੌਰ ਦੇ ਉੱਤੇ ਉਹਨਾਂ ਪੋਲੀਟੀਸ਼ੀਅਨਾਂ ਦੇ ਹਿੱਤਾਂ ਦੇ ਵਿੱਚ ਨੇ, ਜਿਹੜੇ ਪੋਲੀਟੀਸ਼ੀਅਨਾਂ ਦਾ ਇਹਨਾਂ ਦੇ ਉੱਤੇ ਕਬਜ਼ਾ ਰਿਹਾ। ਤੁਸੀਂ ਕੋਈ ਰੇਤ ਦੀ ਖੱਡ ਚੱਕ ਲਓ, ਉਹਦੇ ਵਿੱਚ ਜਾਂ ਤਾਂ ਸਿੱਧੇ ਰੂਪ ਦੇ ਵਿੱਚ ਜਿਹੜਾ ਸਿਆਸਤਦਾਨ ਆ ਉਹ ਇਨਵੋਲਵ ਆ, ਜਾਂ ਫਿਰ ਉਹ ਅਸਿੱਧੇ ਰੂਪ ਦੇ ਵਿੱਚ ਉਹਦੇ ਵਿੱਚ ਇਨਵੋਲਵ ਆ। ਸਿੱਧੇ ਰੂਪ ਦੇ ਵਿੱਚ ਇਹ ਆ ਜੀ ਕਿ ਉਹਨਾਂ ਤੋਂ ਮਹੀਨੇ ਲੈਂਦਾ, ਤੇ ਜਾਂ ਜਿਹੜੇ ਉਹ ਆਪ ਸਿੱਧੇ ਰੂਪ ਦੇ ਵਿੱਚ ਕਰਾਉਂਦੇ ਆ। ਉਂਝ ਸਿੱਧੇ ਰੂਪ ਵਾਲੇ ਵੀ ਬਹੁਤ ਸਾਰੇ ਹੈਗੇ ਆ। ਜਿੰਨੀ ਦੇਰ ਤੱਕ ਪਾਲਿਸੀ ਨਹੀਂ ਬਦਲਦੀ ਜਾਂ ਇੱਥੋਂ ਸਿਆਸਤਦਾਨ ਜਿਹੜੇ ਨੇ ਉਹਨਾਂ ਦਾ ਗਲਬਾ ਖਤਮ ਨਹੀਂ ਹੁੰਦਾ, ਉਨੀ ਦੇਰ ਤੱਕ ਜਿਹੜੀ ਰੇਤ ਹੈ ਉਹਦਾ ਸਸਤਾ ਹੋਣਾ ਤੇ ਕਾਬੂ ਦੇ ਹੇਠ ਆਉਣਾ ਪੋਸੀਬਲ ਨਹੀਂਗਾ। ਇਹ ਇੱਕ ਬਹੁਤ ਵੱਡਾ ਜਰੀਆ ਹੈ ਸਰਕਾਰ ਦੇ ਵਾਸਤੇ ਰੈਵਨਿਊ ਦਾ, ਪਰ ਉਹਦੇ ਲਈ ਪਾਲਿਸੀ ਪਹਿਲਾਂ ਆਉਣੀ ਜ਼ਰੂਰੀ ਹੈ। ਬਿਲਕੁਲ ਜੀ, ਬਹੁਤਿਆਂ ਨੇ ਤਾਂ ਰੇਤਾ ਵੇਚ ਕੇ ਬਹੁਤ ਧਾਂਕਾਂ ਲਾ ਲਈਆਂ ਰੁਪਈਆਂ ਦੀਆਂ, ਬੋਰੀਆਂ ਭਰ ਕੇ ਬਾਹਰ ਵੀ ਭੇਜੇ ਆ, ਉੱਥੇ ਵੀ ਬਿਜ਼ਨਸ ਕਰਦੇ ਪਏ। ਅੱਗੇ ਗੱਲ ਕਰਦੇ ਆ ਰਾਜਾ ਵੜਿੰਗ ਦੀ। ਅੱਜ ਤਾਜਪੋਸ਼ੀ ਹੋਊਗੀ, ਕਾਂਗਰਸ ਦੀ ਪ੍ਰਧਾਨਗੀ ਸੰਭਾਲਣਗੇ। ਵੈਸੇ ਇਹ ਲਫ਼ਜ਼ ਨਾ ਜੀ ਪਿਛਲੇ ਕੁਝ ਸਾਲਾਂ ਤੋਂ ਜ਼ਰੂਰ ਜਿਹੜਾ ਆਉਣਾ ਸ਼ੁਰੂ ਹੋ ਗਿਆ, ਤਾਜਪੋਸ਼ੀ ਵਾਲਾ। ਕਿਉਂਕਿ ਤਾਜਪੋਸ਼ੀ ਜਿਹੜਾ ਲਫ਼ਜ਼ ਆ ਉਹ ਰਾਜੇ ਮਹਾਰਾਜਿਆਂ ਦੇ ਵੇਲੇ ਵਰਤਿਆ ਜਾਂਦਾ ਹੁੰਦਾ ਸੀਗਾ। ਆਪਣੇ ਪ੍ਰਧਾਨਗੀ ਦਾ ਅਹੁਦਾ ਜਿਹੜਾ ਉਹ ਸੰਭਾਲੂਗੇ ਅੱਜ ਰਾਜਾ ਵੜਿੰਗ ਹੋਰੀ। ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਦਿੱਤੀ ਗਈ ਸੀ ਤਾਂ ਉਦੋਂ ਰਾਜਾ ਵੜਿੰਗ ਬਹੁਤ ਐਕਟਿਵ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ। ਔਰ ਅੱਜ ਨਵਜੋਤ ਸਿੰਘ ਸਿੱਧੂ ਹੋਰੀ ਰਾਜਾ ਵੜਿੰਗ ਦਾ ਫੋਨ ਤੱਕ ਨਹੀਂ ਚੁੱਕਦੇ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇੱਕ ਚੀਜ਼ ਬਰਦਾਸ਼ਤ ਨਹੀਂ ਗਈ ਕਿ ਜੇ ਉਹਨਾਂ ਤੋਂ ਬਿਨਾਂ ਕਿਸੇ ਜਗ੍ਹਾ ਦੇ ਉੱਤੇ ਅਹੁਦਾ ਮਿਲ ਰਿਹਾ ਤੇ ਉਹ ਅਹੁਦਾ ਨਹੀਂਗਾ। ਉਹ ਇਹ ਸਮਝਦੇ ਨੇ, ਉਹ ਮੰਨਦੇ ਨੇ ਇਹ ਗੱਲ ਕਿ ਪ੍ਰਧਾਨ ਵੀ ਉਹੀ ਹੋਣੇ ਚਾਹੀਦੇ ਨੇ, ਸੈਕਟਰੀ ਵੀ ਉਹੀ ਹੋਣੇ ਚਾਹੀਦੇ ਨੇ, ਮੁੱਖ ਮੰਤਰੀ ਵੀ ਉਹੀ ਹੋਣੇ ਚਾਹੀਦੇ ਨੇ, ਡੀਜੀਪੀ ਵੀ ਉਹੀ ਹੋਣੇ ਚਾਹੀਦੇ ਨੇ, ਐਡਵੋਕੇਟ ਜਨਰਲ ਵੀ ਉਹੀ ਹੋਣੇ ਚਾਹੀਦੇ ਨੇ। ਉਹ ਸਾਰਾ ਕੁਝ ਆਪਣੇ ਆਲੇ ਦੁਆਲੇ ਹੀ ਰੱਖਣਾ ਚਾਹੁੰਦੇ ਨੇ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਰਾਜਾ ਵੜਿੰਗ ਹੋਰਾਂ ਨੂੰ ਇਹ ਜ਼ਿੰਮੇਵਾਰੀ ਦੇਣ ਦਾ ਐਲਾਨ ਹੋਇਆ, ਉਹ ਆਪਣੇ ਤੌਰ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਭੱਜੇ ਫਿਰਦੇ ਨੇ। ਤਕਰੀਬਨ ਸਾਰੇ ਹਾਰਿਆਂ ਨੂੰ ਨਾਲ ਲੈ ਕੇ, ਜਿਹੜੇ ਕਰਪਟ ਲੋਕਾਂ ਨੂੰ ਨਾਲ ਲੈ ਕੇ, ਜਾਂ ਜਿਹੜੇ ਕਾਂਗਰਸ ਤੋਂ ਕੱਢਤੇ ਨੇ ਉਹਨਾਂ ਨੂੰ ਨਾਲ ਲੈ ਕੇ। ਸਵਾਲ ਇਹ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ ਸੀ, ਉਹ ਪਹਿਲਾਂ ਕਿੱਥੇ ਆਏ ਸੀਗੇ? ਇੱਥੇ ਜਲਾਲਪੁਰ ਦੇ ਹਲਕੇ ਦੇ ਵਿੱਚ। ਜਲਾਲਪੁਰ ਦੇ ਉੱਤੇ ਕਰਪਸ਼ਨ ਦੇ ਬਹੁਤ ਵੱਡੇ ਦੋਸ਼ ਲੱਗਦੇ ਆ। ਫਿਰ ਉਹ ਗਏ ਉਹ ਸੁਲਤਾਨਪੁਰ ਲੋਧੀ ਨਵਤੇਜ ਚੀਮਾ ਦੇ ਕੋਲੇ, ਕੱਲ ਵੀ ਨਾਲ ਉਹਦੇ ਫਿਰਦੇ ਸੀ। ਨਵਤੇਜ ਚੀਮਾ ਦੇ ਕਰਪਸ਼ਨ ਦੇ ਬਾਰੇ ਦੇ ਵਿੱਚ ਕਿਤੇ ਇਲਾਕੇ ਤੋਂ ਪੁੱਛਣਾ, ਲੋਕ ਹਾਲ ਪਾਰਿਆ ਕਰਦੇ ਆ, ਪਰ ਉਹ ਉਹਨਾਂ ਦੇ ਫੇਵਰਿਟ ਰਹੇ ਨੇ। ਅੱਜ ਜਦੋਂ ਰਾਜਾ ਵੜਿੰਗ ਹੋਰੀ ਆਪਣੇ ਇਸ ਅਹੁਦੇ ਨੂੰ ਸੰਭਾਲਣਗੇ ਤੇ ਉਦੋਂ ਨਵਜੋਤ ਸਿੱਧੂ ਜਾਣਗੇ। ਇਹਦੀਆਂ ਖਬਰਾਂ ਜਿਹੜੀਆਂ ਉਹ ਹੈਗੀਆਂ ਨੇ ਕਿ ਉਹ ਜਾਣਗੇ ਉੱਥੇ। ਪਰ ਇਹ ਵੀ ਨਾਲ ਦੀ ਨਾਲ ਕਿਹਾ ਜਾ ਰਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਤਰਜ਼ ਦੇ ਉੱਤੇ ਆਪਣੇ ਸ਼ਕਤੀ ਪ੍ਰਦਰਸ਼ਨ ਵੀ ਕਰਨਗੇ। ਇਹ ਸ਼ਕਤੀ ਪ੍ਰਦਰਸ਼ਨ ਇਸ ਰੂਪ ਦੇ ਵਿੱਚ ਵੀ ਹੋ ਸਕਦਾ ਕਿ ਸਾਬਕਾ ਵਿਧਾਇਕਾਂ ਨੂੰ ਨਾਲ ਲੈ ਕੇ ਇੱਕ ਗਰੁੱਪ ਦੇ ਰੂਪ ਦੇ ਵਿੱਚ ਉਹ ਉੱਥੇ ਜਾਣ। ਤੇ ਇਹ ਵੀ ਹੋ ਸਕਦਾ ਹੈ ਕਿ ਜਦੋਂ ਰਾਜਾ ਵੜਿੰਗ ਹੋਰੀ ਇਹ ਅਹੁਦਾ ਸੰਭਾਲਣ ਤਾਂ ਉੱਥੇ ਤੁਹਾਨੂੰ ਜਿਹੜੀ ਉਹ ਨਾਅਰੇਬਾਜ਼ੀ ਹੈ ਉਹ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਦੇ ਰੂਪ ਦੇ ਵਿੱਚ ਵੀ ਮਿਲ ਸਕਦੀ ਹੈ। ਕਿਉਂਕਿ ਜੇ ਤੁਸੀਂ ਦੇਖਿਆ ਹੋਵੇ ਤਾਂ ਜਿਹੜੀ ਕਾਂਗਰਸ ਹਾਈ ਕਮਾਂਡ ਆ ਉਹਦਾ ਕੋਈ ਜਿੰਦਾ ਕੁੰਡਾ ਦੀਦਾ ਨਹੀਂਗਾ। ਸੁਨੀਲ ਜਾਖੜ ਹੋਰਾਂ ਨੂੰ ਤਾਂ ਕਾਰਨ ਦੱਸੋ ਨੋਟਿਸ ਜ਼ਰੂਰ ਆਇਆ ਰਿਹਾ, ਪਰ ਇਹ ਕਾਰਨ ਦੱਸੋ ਨੋਟਿਸ ਆਉਣ ਦੇ ਬਾਵਜੂਦ ਅੱਜ ਤੱਕ ਪ੍ਰਨੀਤ ਕੌਰ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਉਹ ਮੈਂਬਰ ਪਾਰਲੀਮੈਂਟ ਤਾਂ ਕਾਂਗਰਸ ਤੋਂ ਆ ਤੇ ਚੋਣ ਪ੍ਰਚਾਰ ਖਿੱਦੋ ਖੂੰਡੀ ਪਾਰਟੀ ਦਾ ਕਰਦੀ ਰਹੀ। ਉਹ ਰਾਣਾ ਗੁਰਜੀਤ ਸਿੰਘ ਹੋਰੀ ਆਪ ਚੋਣ ਲੜ ਰਹੇ ਸੀ ਕਾਂਗਰਸ ਦੇ ਵੱਲੋਂ ਕਪੂਰਥਲੇ ਤੋਂ, ਤੇ ਮੁੰਡੇ ਨੂੰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਖੜਾ ਕਰਤਾ। ਔਰ ਆਜ਼ਾਦ ਖੜਾ ਕਰਕੇ ਇੱਕ ਦਿਨ ਪ੍ਰਚਾਰ ਉਹਦੇ ਲਈ ਕਰਦੇ, ਇੱਕ ਦਿਨ ਆਪਣੀ ਵਿਧਾਨ ਸਭਾ ਜਿਹੜੀ ਉਹ ਸੰਭਾਲਦੇ ਸੀ। ਕਿਸੇ ਨੇ ਪੁੱਛਿਆ ਹੀ ਨਹੀਂ। ਚਰਨਜੀਤ ਚੰਨੀ ਦਾ ਭਰਾ ਇਲੈਕਸ਼ਨ ਦੇ ਵਿੱਚ ਖੜੋ ਗਿਆ, ਕਿਸੇ ਨੇ ਪੁੱਛਿਆ ਹੀ ਨਹੀਂ। ਕੁਛ ਵੀ ਜਿਹੜਾ ਉਹ ਕਾਂਗਰਸ ਹਾਈ ਕਮਾਂਡ ਦਾ ਜਿੰਦਾ ਕੁੰਡਾ ਨਹੀਂ ਰਿਹਾ। ਹੁਣ ਜਦੋਂ ਰਾਜਾ ਵੜਿੰਗ ਦਾ ਐਲਾਨ ਹੋਇਆ, ਨਵਜੋਤ ਸਿੱਧੂ ਹੋਰੀ ਲਗਾਤਾਰ ਮੀਟਿੰਗਾਂ ਕਰੀ ਜਾਂਦੇ ਨੇ। ਹਾਈ ਕਮਾਂਡ ਨੇ ਪੁੱਛਿਆ ਹੀ ਨਹੀਂ ਕਿ ਤੁਸੀਂ ਇਹ ਮੀਟਿੰਗਾਂ ਸੈਪਰੇਟਲੀ ਕਿਵੇਂ ਲਾਈ ਜਾਂਦੇ ਹੋ। ਸੁਖਪਾਲ ਖਹਿਰਾ ਹੋਰੀ ਆਪਣੀਆਂ ਵੀਡੀਓ ਰੋਜ਼ ਪਾਈ ਜਾਂਦੇ ਨੇ ਕਿ ਕਦੀ ਕੁਛ ਬੋਲਤਾ, ਕਦੀ ਕੁਛ ਜਿਹੜਾ ਉਹ ਕਹਿਤਾ। ਮਤਲਬ ਕਿ ਇੱਕ ਜਿਹੜੀਆਂ ਪਾਰਟੀਆਂ ਜਦੋਂ ਚੱਲਦੀਆਂ ਨੇ, ਸਿਆਸੀ ਪਾਰਟੀਆਂ, ਉਹਨਾਂ ਦੇ ਵਿੱਚ ਕੋਈ ਜਿੰਦਾ ਕੁੰਡਾ ਹੁੰਦਾ ਜਿਹਦੇ ਹਿਸਾਬ ਦੇ ਨਾਲ ਉਹ ਚੱਲਦੀਆਂ ਨੇ।
ਇਉਂ ਲੱਗਦਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹਨੂੰ ਇਸ ਗੱਲ ਦੀ ਕੋਈ ਫਿਕਰ ਹੀ ਨਹੀਂ ਕਿ ਸੂਬਿਆਂ ਦੇ ਵਿੱਚ ਕਾਂਗਰਸ ਕਿੱਧਰ ਨੂੰ ਜਾ ਰਹੀ ਹੈ। ਰਾਜਾ ਵੜਿੰਗ ਦੇ ਵਾਸਤੇ ਇਹ ਚੈਲੰਜ ਰਹੂਗਾ ਕਿ ਜਿਹੜੀਆਂ ਇਹ ਆਪ ਹੁਦਰੀਆਂ ਚੱਲ ਰਹੀਆਂ ਨੇ ਉਹਦੇ ਉੱਤੇ ਉਹ ਕਿੰਨਾ ਕਾਬੂ ਪਾ ਸਕਦੇ ਆ, ਤੇ ਜਿਹੜੇ ਇਹ ਧੜੇਬੰਦੀ ਹੋਈ ਪਈ ਆ ਏਡੀ ਵੱਡੀ, ਉਹਨੂੰ ਕਿਵੇਂ ਉਹ ਕੰਟਰੋਲ ਕਰਦੇ ਆ। ਕਿਉਂਕਿ ਅਜੇ ਤੱਕ ਜਿਹੜੇ ਮਾਝੇ ਦੇ ਵਿੱਚੋਂ ਆਉਂਦੇ ਆਗੂ ਨੇ ਉਹ ਰਾਜਾ ਵੜਿੰਗ ਦੇ ਨਾਲ ਨਹੀਂ ਤੁਰੇ। ਅੱਜ ਵਾਲਾ ਜਿਹੜਾ ਸਮਾਗਮ ਹੈ ਉਹਦੇ ਤੋਂ ਬਹੁਤਾ ਕੁਝ ਪਤਾ ਲੱਗੂਗਾ ਕਿਹੜੇ ਕਿਹੜੇ ਆਉਂਦੇ ਨੇ ਤੇ ਉਹਨਾਂ ਦੀ ਬਾਡੀ ਲੈਂਗੁਏਜ ਕੀ ਹੁੰਦੀ। ਪਤਾ ਨਹੀਂ ਕਿੰਨੀਆਂ ਕੁ ਕਾਂਗਰਸ ਵੀ ਬਣ ਜਾਣਗੀਆਂ। ਤੇ ਅੱਗੇ ਗੱਲ ਕਰਦੇ ਆ, ਚੰਡੀਗੜ੍ਹ ਦੇ ਮੁੰਡਰ ਵਿੱਚ ਹੀ ਗਵਾਚਿਆ ਇੱਕ ਪਿੰਡ। ਤਾਂ ਮੋਹਾਲੀ ਜ਼ਿਲ੍ਹੇ ਦਾ ਹਿਮਾਚਲ ਪ੍ਰਦੇਸ਼ ਤੇ ਹਰਿਆਣੇ ਦੀ ਨਾਲ ਲੱਗਦਾ ਇਹ ਪਿੰਡ ਹੈ ਜੀ ਮਸੌਲ। ਮਸੌਲ ਪਿੰਡ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਜੀ। ਔਰ ਅੱਜ ਆਜ਼ਾਦੀ ਦੇ 74 ਸਾਲ ਤੋਂ ਬਾਅਦ ਵੀ ਇੱਥੇ ਕੋਈ ਸਹੂਲਤ ਨਹੀਂ ਹੈਗੀ ਜੀ। ਕੋਈ ਸੋਚ ਸਕਦਾ ਹੈ ਕਿ ਚੰਡੀਗੜ੍ਹ ਦੇ ਨਾਲ ਲੱਗਵਾ ਇਹ ਪਿੰਡ ਪੀਜੀਆਈ ਤੋਂ ਸਿਰਫ 9 ਕਿਲੋਮੀਟਰ ਦੂਰ ਹੈ। ਔਰ ਜੇ ਇਸ ਪਿੰਡ ਨੂੰ ਵੇਖੋ ਤਾਂ ਇਉਂ ਲੱਗਦਾ ਹੈ ਕਿ ਇੱਥੇ ਕਦੀ ਕੋਈ ਜਿਹੜਾ ਉਹ ਬੌੜਿਆ ਹੀ ਨਹੀਂ। ਜਿਹੜੀ ਇਹਦੇ ਵਿੱਚ ਕੋਈ ਬੁਨਿਆਦੀ ਸਹੂਲਤ ਨਹੀਂ ਹੈਗੀ। ਪਿੰਡ ਦੇ ਵਿੱਚ ਕਈ ਸਰਕਾਰਾਂ ਆਈਆਂ ਗਈਆਂ ਪਰ ਪਿੰਡ ਦੀ ਹੋਣੀ ਜਿਹੜੀ ਉਹ ਨਹੀਂ ਬਦਲ ਸਕੀ। ਪਾਣੀ ਦੀ ਘਾਟ ਹੈ, ਧਰਤੀ ਹੇਠਲਾ ਪਾਣੀ ਬਹੁਤ ਡੂੰਘਾ, ਟਿਊਬਵੈਲ ਲਾਉਣਾ, ਇਹਦਾ ਖਰਚਾ ਚੁੱਕਣਾ ਪਿੰਡ ਵਾਸੀਆਂ ਦੇ ਵੱਸ ਦੀ ਗੱਲ ਨਹੀਂ ਹੈਗੀ। ਪਿੰਡ ਦੀਆਂ ਜ਼ਮੀਨਾਂ ਰੇਤਲੀਆਂ ਨੇ, ਖੇਤੀ ਦੇ ਨਾਂ ਤੇ ਸਿਰਫ ਮੱਕੀ ਦੀ ਕਾਸ਼ਤ ਹੁੰਦੀ ਹੈ, ਉਹਨੂੰ ਵੀ ਜਾਨਵਰਾਂ ਦਾ ਉਜਾੜਾ ਝੱਲਣਾ ਪੈਂਦਾ। ਪੀਣ ਵਾਲਾ ਪਾਣੀ ਹਫ਼ਤੇ ਦੇ ਵਿੱਚ ਇੱਕ ਵਾਰੀ ਘੰਟਾ ਜਾਂ 2 ਘੰਟੇ ਆਉਂਦਾ ਤੇ ਲੋਕ ਪਾਣੀ ਭਰ ਕੇ ਹਫ਼ਤੇ ਦਾ ਪਾਣੀ ਭਰ ਕੇ ਰੱਖਦੇ ਆ। ਆਮ ਲੋੜਾਂ ਤੇ ਪਸ਼ੂਆਂ ਦੇ ਵਾਸਤੇ ਪਾਣੀ ਦੀ ਪੂਰਤੀ ਪਿੰਡ ਦੇ ਖੂਹ ਤੋਂ ਕੀਤੀ ਜਾਂਦੀ ਹੈ। ਖੂਹ ਹੈ ਜੀ ਇੱਥੇ ਅਜੇ ਵੀ, ਪਰ ਇਹਦਾ ਪਾਣੀ ਪੀਣ ਯੋਗ ਨਹੀਂਗਾ। ਪਾਣੀ ਭਰਨ ਦੇ ਵਾਸਤੇ ਜਿਹੜੀਆਂ ਔਰਤਾਂ ਨੇ 2 ਕਿਲੋਮੀਟਰ ਦੂਰ ਉਹਨਾਂ ਨੂੰ ਤੁਰ ਕੇ ਜਾਣਾ ਪੈਂਦਾ। ਜ਼ਿਆਦਾਤਰ ਲੋਕ ਇੱਥੇ ਦਿਹਾੜੀ ਦੱਪਾ ਕਰਦੇ ਆ, ਗੁਜ਼ਾਰੇ ਦਾ ਕੋਈ ਹੋਰ ਸਾਧਨ ਹੈ ਨਹੀਂਗਾ। ਪਿੰਡ ਦੇ ਵਿੱਚ ਬਹੁਤੇ ਘਰ ਕੱਚੇ ਆ। ਵਣਜਾਰਾ ਬਰਾਦਰੀ ਦੇ ਨਾਲ ਸੰਬੰਧਿਤ ਬਹੁਤੇ ਪਰਿਵਾਰ ਇੱਥੇ ਰਹਿੰਦੇ ਆ। ਜੇ ਕੋਈ ਬਿਮਾਰ ਸ਼ਮਾਰ ਹੋ ਜੇ ਤਾਂ ਉਹਨੂੰ ਕੱਚੇ ਰਾਹਾਂ ਤੋਂ ਚੰਡੀਗੜ੍ਹ ਜਾਂ ਪੰਜੌਰ ਲਿਜਾਣਾ ਪੈਂਦਾ। ਔਰ ਜਿਹੜੀਆਂ ਪ੍ਰੈਗਨੈਂਟ ਔਰਤਾਂ ਨੇ ਉਹਨਾਂ ਨੂੰ ਸਭ ਤੋਂ ਵੱਡੀਆਂ ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈਂਦਾ। 7 ਜਮਾਤਾਂ ਨੇ, 7ਵੀਂ ਤੱਕ ਸਕੂਲ ਹੈ, ਪਰ ਸਰਕਾਰੀ ਅਧਿਆਪਕ ਜਿਹੜਾ ਉਹ ਇੱਕੋ ਹੀ ਆ। ਪੰਜ ਜਿਹੜੀਆਂ 5ਵੀਂ ਤੱਕ ਦੀਆਂ ਜਮਾਤਾਂ ਤੇ ਕੱਚੀਆਂ 2 ਜਮਾਤਾਂ ਦੇ 50 ਵਿਦਿਆਰਥੀਆਂ ਨੂੰ ਇੱਕ ਟੀਚਰ ਪੜ੍ਹਾ ਰਿਹਾ। ਤੁਸੀਂ ਸੋਚ ਸਕਦੇ ਹੋ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਚੰਡੀਗੜ੍ਹ ਦੇ ਮੁੱਢ ਦੇ ਵਿੱਚ ਕਿਸੇ ਪਿੰਡ ਦੀਆਂ ਹੋਣਗੀਆਂ, 9 ਕਿਲੋਮੀਟਰ ਦੂਰ ਪੀਜੀਆਈ ਤੋਂ। ਤੇ ਜੇ ਤੁਸੀਂ ਜਿੱਥੇ ਸਿਸਵਾਂ ਵਾਲੀ ਸਾਈਡ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਗੇੜਾ ਕੱਢੋ ਤਾਂ ਤੁਹਾਨੂੰ ਇੱਕ ਨਵੇਕਲਾ ਜਿਹੜਾ ਜੀ ਉਹ ਨਜ਼ਾਰਾ ਸਾਹਮਣੇ ਆਉਂਦਾ। ਇਉਂ ਲੱਗਦਾ ਕਿਸੇ ਫੋਰਨ ਕੰਟਰੀ ਦੇ ਵਿੱਚ ਤੁਸੀਂ ਆ ਗਏ ਹੋ। ਉੱਥੋਂ ਦੀਆਂ ਸੜਕਾਂ ਡਿਵੈਲਪਮੈਂਟ ਕਿਉਂ ਹੋ ਗਈ? ਕਿਉਂਕਿ ਉੱਥੇ ਸਿਆਸਤਦਾਨ, ਜਿਹੜੇ ਅਮੀਰ ਸਿਆਸਤਦਾਨ ਨੇ, ਉਹਨਾਂ ਨੇ ਆਪਣੇ ਮਹਿਲ ਛੱਤ ਲਏ। ਕੱਲਾ ਸਿਸਵਾਂ ਚਰਚਾ ਦੇ ਵਿੱਚ ਆਉਂਦਾ। ਸਿਸਵਾਂ ਤੋਂ ਅੱਗੇ ਲੁਕਵੇਂ ਰਾਹਾਂ ਥਾਈ ਕਿਤੇ ਜਾ ਕੇ ਦੇਖੋ, 4-4 ਕਿੱਲਿਆਂ ਦੇ ਵਿੱਚ ਬਣੇ ਹੋਏ ਵੱਡੇ ਮਹਿਲ ਤੁਹਾਨੂੰ ਦਿਸਦੇ ਆ। ਸਾਰੇ ਦੇ ਸਾਰੇ ਪੋਲੀਟੀਸ਼ੀਅਨਾਂ ਦੇ ਨੇ, ਵੱਡੇ ਵੱਡੇ ਪੋਲੀਟੀਸ਼ੀਅਨਾਂ ਦੇ। ਬ੍ਰਹਮਿੰਦਰਾ ਖੁਰਾ ਦੇ ਹੋ ਗਏ, ਢੀਂਡਸਾ ਪਰਿਵਾਰ ਦੇ ਹੋ ਗਏ, ਬਾਦਲ ਪਰਿਵਾਰ ਦਾ ਹੋ ਗਿਆ। ਬੜੇ ਵੱਡੇ ਵੱਡੇ ਇੱਥੇ ਘਰ ਛੱਤੇ ਹੋਏ ਨੇ। ਛੱਤ ਪੈ ਨਹੀਂ ਸਕਦੀ ਉੱਥੇ, ਉਸ ਏਰੀਏ ਦੇ ਵਿੱਚ ਪੱਕੀ ਛੱਤ ਨਹੀਂ ਬਣਾਈ ਜਾ ਸਕਦੀ। ਉੱਥੇ ਇੱਕ ਚਾਹ ਦੀ ਦੁਕਾਨ ਹੈ, ਉਹਨੇ ਟੀਨ ਦੀ ਛੱਤ ਪਾਈ ਹੋਈ ਹੈ। ਇਸ ਕਰਕੇ ਟੀਨ ਦੀ ਛੱਤ ਪਾਈ ਆ ਕਿ ਉੱਥੇ ਲੀਗਲੀ ਤੌਰ ਦੇ ਉੱਤੇ ਛੱਤ ਨਹੀਂ ਪੈ ਸਕਦੀ, ਪਰ ਨਾਲ ਲੱਗਵੇਂ ਉਹਦੇ ਮਹਿਲ ਨੇ, ਏਡੇ ਏਡੇ ਉੱਚੀਆਂ ਕੰਧਾਂ ਨੇ ਬਣਾਈਆਂ ਹੋਈਆਂ ਵੀ ਪਤਾ ਨਹੀਂ ਕਿੱਥੋਂ ਖਤਰਾ ਜਿਹੜਾ ਜੀ ਉਹ ਆ ਜਾਣਾ। ਬਿਲਕੁਲ ਜੀ, ਆਪਣੇ ਲਈ ਤਾਂ ਸਾਰਾ ਕੁਝ ਕਰ ਲੈਂਦੇ। ਜਾਂਦੇ ਜਾਂਦੇ ਇੱਕ ਨੌਕਰੀਆਂ ਵਾਲੀ ਗੱਲ ਕਰਦੇ ਆ। ਇੱਕ ਪਾਸੇ ਤਾਂ ਕਹਿੰਦੇ ਵੀ ਨਵੀਂ ਸਰਕਾਰ ਨੇ ਹਜੇ ਨੌਕਰੀਆਂ ਨੇ ਦਿੱਤੀਆਂ, ਮਹੀਨਾ ਕੁ ਹੋਇਆ ਉਹਨਾਂ ਨੂੰ। ਦੂਜੇ ਪਾਸੇ ਇੱਕ ਸੋਸ਼ਲ ਮੀਡੀਆ ਤੇ ਤੁਰਿਆ ਫਿਰਦਾ ਆ ਕਿ ਨੌਕਰੀਆਂ ਜਿਹੜੀਆਂ ਬਿਜਲੀ ਵਾਲਿਆਂ ਨੇ ਉਹ ਹੋਰ ਸਟੇਟਾਂ ਦੇ ਬੰਦਿਆਂ ਨੂੰ ਦੇ ਦਿੱਤੀਆਂ। ਦੇਖੋ ਜਿਹੜੇ ਸਿਆਸਤਦਾਨ ਨੇ ਨਾ ਜੀ, ਉਹਨਾਂ ਦੇ ਵਾਸਤੇ ਥ੍ਰੈਟ ਵੱਡਾ ਬਣਿਆ ਸੀ ਸੋਸ਼ਲ ਮੀਡੀਆ। ਤੇ ਸੋਸ਼ਲ ਮੀਡੀਆ ਨੂੰ ਪੈਰਾਂ ਹੇਠੋਂ ਕਿਵੇਂ ਕੱਢਣਾ, ਇਹਦਾ ਵਿਸ਼ਵਾਸ ਕਿਵੇਂ ਖਤਮ ਕਰਨਾ, ਆਈਟੀ ਵਿੰਗ ਉਸ ਦੇ ਉੱਤੇ ਲੱਗੇ ਹੋਏ ਆ। ਤੇ ਸਾਡੇ ਲੋਕ ਜਿਹੜੇ ਉਹਨਾਂ ਆਈਟੀ ਵਿੰਗ ਦੇ ਵਾਸਤੇ ਮੁਫਤ 'ਚ ਦਿਹਾੜੀ ਕਰੀ ਜਾਂਦੇ ਆ। ਮੁਫਤ 'ਚ ਦਿਹਾੜੀ ਏਦਾਂ ਕਰੀ ਜਾਂਦੇ ਆ ਜੀ, ਅੱਗੇ ਤੋਂ ਅੱਗੇ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਸ਼ੇਅਰ ਕਰ ਕਰਕੇ। ਕੋਈ ਨਹੀਂ ਦੇਖਦਾ
ਕਿ ਇਸ ਜਿਹੜੀ ਚੀਜ਼ ਅਸੀਂ ਸ਼ੇਅਰ ਕਰਨ ਲੱਗੇ ਹਾਂ ਇਹਦੀ ਰਿਐਲਿਟੀ ਕੀ ਹੈ, ਕੀ ਇਹ ਕਿਸੇ ਜਗ੍ਹਾ ਤੋਂ ਆਈ ਆ। ਆਪਾਂ ਗੱਲ ਕੀਤੀ ਆ ਜਿਹੜੇ ਗੁੱਜਰਾਂ ਤੇ ਜੱਟਾਂ ਦੇ ਵਿਚਾਲੇ ਹੋਈ ਲੜਾਈ ਦੀ, ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਪਿੰਡ ਦੇ ਵਿੱਚ ਕੀ ਹੋਇਆ? ਉਦਾਂ ਦੀ ਇਹ ਖਬਰ ਆ ਜਿਹੜੀ ਤੁਸੀਂ ਕਹਿ ਰਹੇ। ਨੌਕਰੀਆਂ ਦਾ ਐਲਾਨ ਹੋਇਆ, ਨੌਕਰੀਆਂ ਸੰਬੰਧੀ ਅਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਨੋਟੀਫਿਕੇਸ਼ਨ ਤੋਂ ਬਿਨਾਂ ਨੌਕਰੀਆਂ ਦੇ ਵਿੱਚ ਬੰਦੇ ਕਿਵੇਂ ਹਾਇਰ ਕੀਤੇ ਜਾ ਸਕਦੇ ਆ ਜੀ? ਕੋਈ ਢਾਂਚਾ ਹੈ, ਕੋਈ ਸਿਸਟਮ ਹੈ, ਉਹਦੇ ਤਹਿਤ ਜਿਹੜਾ ਹੋਊਗਾ। ਇਹ ਤਾਂ ਹੈ ਨਹੀਂਗਾ ਵੀ ਕਿਸੇ ਨੂੰ ਹਿਮਾਚਲ ਤੇ ਦੂਜੇ ਜਗ੍ਹਾ ਦੇ ਉੱਤੇ ਫੋਨ ਕਰਕੇ ਆਖਿਆ ਹੋਵੇ ਚੱਕੋ ਵੀ ਆਪਣੇ ਲੀੜੇ ਲੱਤੇ ਤੇ ਆ ਜਾਓ, ਤੁਹਾਡੀ ਨੌਕਰੀ ਜਿਹੜੀ ਪੰਜਾਬ ਦੇ ਵਿੱਚ ਪੱਕੀ ਹੋ ਗਈ ਹੈ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਮਹਿਜ਼ ਬਦਨਾਮ ਕਰਨ ਦੇ ਵਾਸਤੇ ਕੀਤੀਆਂ ਜਾ ਰਹੀਆਂ ਨੇ। ਪਰ ਇਹਦੇ ਵਿੱਚ ਕਸੂਰ ਸਾਡੇ ਲੋਕਾਂ ਦਾ ਬਹੁਤਾ ਜੀ। IT ਵਿੰਗ ਤਾਂ ਨੌਕਰੀ ਕਰਦੇ ਆ, ਉਹਨਾਂ ਨੂੰ ਤਾਂ ਤਨਖਾਹ ਮਿਲਦੀ ਆ, ਪੋਸਟ ਦੀ ਤਨਖਾਹ ਮਿਲਦੀ ਆ, ਗਾਲਾਂ ਕੱਢਣ ਦੀ ਤਨਖਾਹ ਮਿਲਦੀ ਆ, ਅੱਗੋਂ ਉਹਨੂੰ ਸ਼ੇਅਰ ਕਰਨ ਦੀ ਤਨਖਾਹ ਮਿਲਦੀ ਆ। ਸਾਡੇ ਲੋਕ ਮੁਫਤ ਦੇ ਦਿਹਾੜੀ ਤੇ ਲੱਗੇ ਹੋਏ ਨੇ ਜੀ। ਅੱਗੇ ਤੋਂ ਅੱਗੇ ਗਾਲਾਂ ਕੱਢਣ, ਮੁਫਤ ਦੇ ਵਿੱਚ ਗਾਲਾਂ ਕੱਢੀ ਜਾ ਰਹੇ ਆ, ਕੋਈ ਦਿਹਾੜੀ ਨਹੀਂ ਮਿਲ ਰਹੀ, ਮੁਫਤ ਦੇ ਵਿੱਚ ਵਿਰੋਧਤਾ ਕਰੀ ਜਾ ਰਹੇ ਨੇ, ਮੁਫਤ ਦੇ ਵਿੱਚ ਅੱਗੇ ਤੋਂ ਅੱਗੇ ਅਜਿਹੀਆਂ ਪੋਸਟਾਂ ਸ਼ੇਅਰ ਜਿਹੜੀਆਂ ਉਹ ਕਰੀ ਜਾ ਰਹੇ ਨੇ। ਇਸ ਕਰਕੇ ਜਿਹੜੇ ਇਹਦਾ ਆਧਾਰ ਜਿਹੜਾ ਖਤਮ ਕਰਨਾ ਸੀ ਨਾ ਸੋਸ਼ਲ ਮੀਡੀਆ ਦਾ, ਲਗਭਗ ਕਰ ਲੈਣ ਲੱਗੇ ਆ ਜੀ ਲੋਕ ਆਪਣੇ ਹੱਥੀਂ। ਔਰ ਇਹ ਹਥਿਆਰ ਜਿਹੜਾ ਕਿ ਨਵੇਂ ਯੁੱਗ ਦਾ ਹਥਿਆਰ ਸੀਗਾ, ਜਿਹੜਾ ਕਿਸੇ ਵੀ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਖੁੱਲ੍ਹ ਦਿੰਦਾ ਸੀਗਾ, ਇਹਦੀ ਏਡੀ ਕੁ ਬੇਵਿਸ਼ਵਾਸੀ ਹੋ ਜਾਣੀ ਆ ਆਉਣ ਵਾਲੇ ਸਮੇਂ ਦੇ ਦੌਰਾਨ ਕਿ ਜਿਹੜੀ ਸੱਚੀ ਗੱਲ ਵੀ ਹੋਊਗੀ ਨਾ, ਉਹਨੂੰ ਵੀ ਇਉਂ ਹੋਣ ਲੱਗ ਜੂਗਾ ਅੱਛਾ ਇਹ ਝੂਠੀ ਹੋਣੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਆਈ ਆ। ਇਹੀ ਪੋਲੀਟੀਸ਼ੀਅਨ ਚਾਹੁੰਦੇ ਨੇ। ਬਿਲਕੁਲ ਜੀ, ਕਾਫੀ ਘੁੰਮਦੀਆਂ ਇੱਦਾਂ ਦੀਆਂ ਖਬਰਾਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।